इन्हां दे घर गल होवे ना बाहर से कुछ खाए तो भट्ठी वाली माई कोलों जाके दाने खा के पाओ। यार तुसी महल्ले च जिधरों मर्जी वड़ जाओ अगे दा घर आ जांदा। यार टीवी रूम च बैठा उपर कंबल लिया लागे कापी रखी आ वो फिक्कियां जुगतां लिख रहा बैठा जेड़ा हिसाब यार लिख ते रहा हुंदा ना इहनूं दो सहारे लभ गए मोटरसाइकिल दे घर जाके बुढ़ी नूं कांटे बनवा दे ओदा भी। अस्सलाम वालेकुम नाज़रीन, टी टाइम में खुश आमदीद। आराम से लो जी नाज़रीन, सब तो पहले ਤੁਹਾਨੂੰ ਦੋਵਾਂ ਨੂੰ ਬਹੁਤ ਮੁਬਾਰਕ ਹੋਵੇ। ਉਹ ਜਿਹੜਾ ਆਪਾਂ ਸ਼ੋਅ ਨਹੀਂ ਕੀਤਾ ਪਹਿਲੇ ਜਿਹਨੇ ਤੇਰੇ ਘਰ ਦੀ ਮਹੱਲੇ ਦੀ ਲੋਕਾਂ ਨੇ ਬਹੁਤ ਪਸੰਦ ਕੀਤਾ। ਖੱਜਲ ਜਿਹਾ ਬਹੁਤ ਹੋਇਆ ਨਹੀਂ ਐਡਾ ਮਤਲਬ ਤੂੰ ਸੜੇ ਮੂੰਹ ਦੇ ਨਾਲ ਕੋਈ ਗੱਲਬਾਤ ਤੈਨੂੰ ਮੈਂ ਕਹਿ ਰਿਹਾ ਲੋਕਾਂ ਨੇ ਬਹੁਤ ਤੈਨੂੰ ਐਪਰੀਸ਼ੀਏਟ ਕੀਤਾ ਪਸੰਦ ਕੀਤਾ ਤੂੰ ਅੱਗੋਂ ਮਤਲਬ ਚੌਧਰੀਆਂ ਵਾਂਗੂ ਕਿਹਾ ਪਿਆ ਵਿੱਚੋਂ। ਥੈਂਕ ਯੂ ਸਰ, ਸ਼ੁਕਰੀਆ, ਇਹ ਤੁਹਾਡੀ ਬਦੌਲਤ ਹੀ ਆ। ਨਹੀਂ ਇਹਦਾ ਮਤਲਬ ਇਹ ਨਹੀਂ ਵੀ ਤੂੰ ਅਗਰ ਥੋੜਾ ਜਿਹਾ ਤੈਨੂੰ ਲੋਕ ਕਰਨ ਲੱਗ ਪਏ ਤਾਂ ਤੂੰ ਇੰਗਲਿਸ਼ ਸ਼ੁਰੂ ਕਰ ਦੇਣਾ ਜਾਂ ਮਿਹਰਬਾਨੀ ਭਾਜੀ ਤੋਂ ਸਿੱਧਾ ਥੈਂਕ ਯੂ ਤੇ ਆ ਜਾਵੇਂ। ਤਬੀਅਤ ਨਹੀਂ ਖਰਾਬ ਕਰਨੀ, ਗਰੂਰ ਕਰਨ ਦੇ ਥੈਂਕ ਮਿਹਰਬਾਨੀ ਭਾਜੀ ਤੁਹਾਡਾ ਪਿਆ ਉਹੀ ਲੈਂਗੁਏਜ ਬੋਲ ਜਿਹੜੀ ਘਰ ਬੋਲਦਾ ਜਿਹੜੀ ਸਹੁਰੇ ਵੱਲ ਜਾ ਕੇ ਬੋਲਦਾ। ਮੈਨੂੰ ਕਿੰਨੀ ਦੇਰ ਹੋ ਗਈ ਤੁਹਾਡੇ ਕੋਲ? ਸਿਰਫ ਇਸ ਗੱਲ ਦਾ ਇੱਕ ਜਵਾਬ ਦੇ ਦਿਓ ਬਸ। ਤੈਨੂੰ ਹੋ ਗਿਆ ਕੋਈ ਟੋਟਲ ਮਲਾਮ ਲੋਕ ਗਿਆ ਹੋ ਸਾਲ ਡੇਢ ਸਾਲ ਹੋ ਗਿਆ। ਮੈਂ ਹਾਲੇ ਤੱਕ ਤਬੀਅਤ ਖਰਾਬ ਨਹੀਂ ਕੀਤੀ। ਤੁਹਾਡੇ ਕੋਲੋਂ ਸ਼ੋਅ ਦੀ ਗੱਲ ਸੁਣੀ ਤੇ ਨਾਲ ਹੀ ਥੈਂਕ ਯੂ ਤੇ ਆ ਗਏ। ਹਾਂਜੀ, ਤੇ ਉਹ ਜਿਹੜਾ ਵਾ ਹਾਲੇ ਮਹੀਨਾ ਪੂਰਾ ਨਹੀਂ ਹੋਇਆ, ਪਹਿਲੀ ਸੈਲਰੀ ਨਹੀਂ ਲਈ, ਐਡਵਾਂਸ ਹੀ ਲੈ ਗਿਆ 17,000 ਤੇ ਉਹ ਆਉਣ ਏਦਾਂ ਡਿਆ। ਉਹਦੇ ਘਰੇਲੂ ਜਿਹੜੇ ਉਹਦੇ ਜਾਨੀ ਮੇਰੇ ਨਾਲ ਜ਼ਾਤੀਆਤ ਵਾਲੇ ਮਾਮਲੇ ਉਹ ਤੂੰ ਕਿਉਂ ਦੱਸਦਾ ਵੀ 17,000 ਲੈ ਗਿਆ? ਤਾਜੀ ਤਬੀਅਤ ਖਰਾਬ ਕਰਨ ਲਈ ਤੂੰ ਨਹੀਂ ਲੈ ਕੇ ਗਿਆ? ਮੈਂ ਲਿਜਾਣਾ ਹੀ ਤੁਹਾਡੇ ਕੋਲ ਵਾ। ਮੈਂ ਤਾਂ 250 ਵੀ ਰੋਜ਼ ਦਾ ਲੈ ਜਾ ਤੁਹਾਡੇ ਕੋਲ। ਮੇਰੀ ਗੱਲ ਤੁਸੀਂ ਨਾ ਕਰੋ, ਮੈਨੂੰ ਇੱਥੇ ਹੈਰਾਨਗੀ ਆਉਣ ਦੀ। ਦੇਖੋ ਯਾਰ ਮੈਂ ਐਡੇ ਪਿਆਰ ਨਾਲ ਇੱਕ ਸ਼ੋਅ ਸ਼ੁਰੂ ਕਰ ਰਿਹਾ ਕੋ ਸਾੜ ਉਹਨੇ ਫੱਕਣ ਲੱਗ ਪਿਆ ਉਹਦਾ ਕੀ ਕਰਾਂ ਨੂੰ ਕੱਢ ਦਿਆਂ ਇੱਥੋਂ? ਇਹੀ ਚਾਹੁੰਦਾ ਤੂੰ? ਨਹੀਂ ਕੱਢਣਾ ਕਾਤੋਂ ਨੂੰ ਆਪਣੀ ਹਰਕਤਾਂ ਦਾ ਠੀਕ ਕਰੇ। ਕੀ ਕਰਦਾ ਵਾ? ਤਬੀਅਤ ਖਰਾਬ ਕਰਨ ਲਈ ਕਮ ਸੇ ਕਮ ਹਾਲੇ ਕੋਈ ਟਾਈਮ ਤਾਂ ਲਾਉਣ ਦਿਓ। ਉਸਤਾਦ ਜੀ 17 ਦਿਨਾਂ ਦੇ ਵਿੱਚ ਆਹ ਹੌਲੀਆ ਨੇ ਕੀਤਾ ਹੋਇਆ ਆਪਣਾ। ਕੀ ਯਾਰ ਕੀਤਾ? ਭਾਵੇਂ 2 ਸ਼ਰਟਾਂ ਬਦਲਦੇ ਰੋਜ਼, ਉਹ ਵੀ 2 ਹੀ ਬਦਲਿਆ, ਸ਼ੋਅ ਕਰੇ ਚਾਹੇ ਨਾ ਕਰੇ। ਕਿਆ ਬਾਤ ਯਾਰ ਉਹ ਹੈ ਬਦਲੇ ਨਾ ਬਦਲੇ ਤੂੰ ਵੀ ਬਦਲ। ਤੈਨੂੰ ਪਤਾ ਲੋਕੀ ਉਦੋਂ ਮੈਂ ਤੈਨੂੰ ਤਸਵੀਰ ਦਿਖਾਉਣਾ ਕਿਸੇ ਨੇ ਨਾ ਤੇਰੀ ਪਾਰਟੀ ਜਰਾਬ ਦੀ ਤਸਵੀਰ ਖਿੱਚ ਕੇ ਮੈਨੂੰ ਭੇਜ ਕੇ ਕਿਹਾ ਭਾਜੀ ਇਹਨੂੰ ਜਰਾਬਾਂ ਤੇ ਲੈ ਦਿਓ। ਹੁਣ ਮੈਂ ਕੀ ਦੱਸਾਂ ਉਹਨਾਂ ਨੂੰ? ਦੱਸੋ ਕਿ ਮਾੜੇ ਇਲਾਕੇ 'ਚ ਰਹਿੰਦਾ ਵਾ। ਤੁਹਾਨੂੰ ਬਿਰਿਆਨੀ ਪਸੰਦ? ਓਏ ਮਾੜੇ ਇਲਾਕੇ ਦੀ ਹੁਣ ਗੱਲ ਨਾ ਕਰੀ 2-3 ਮਿੰਟ ਹਾਲੇ। ਤੁਹਾਨੂੰ ਬਿਰਿਆਨੀ ਪਸੰਦ ਆ? ਮੈਨੂੰ ਉਰਿਆਨੀ ਵੀ ਪਸੰਦ। ਇਹਨੂੰ ਦੱਸ ਦੇ ਇਹਨੂੰ ਪੁੱਛ ਲਾ ਉਰਿਆਨੀ ਕਹਿੰਦੇ ਕਿਹਨੂੰ? ਮੈਨੂੰ ਕੀ ਪਤਾ ਬਸ। ਨਹੀਂ ਤੁਸੀਂ ਨਾਮ ਅੱਛਾ ਨਹੀਂ ਨਾਮ ਨਹੀਂ ਤੂੰ ਮੈਨੂੰ ਦੱਸ ਵੀ ਯਾਰ ਉਹ ਬਾਅਦ ਦੀ ਗੱਲ ਆ। ਆਪਾਂ ਸ਼ੋਅ ਜਾਂ ਸਾੜ ਬਾਅਦ ਜਿਹੜਾ ਉਹਨਾਂ ਨੂੰ ਜਿਹੜੇ ਲੋਕ ਆ ਨਾ ਮੈਂ ਤੈਨੂੰ ਕਿਹਾ ਤੇਰੇ ਨਾਲ ਮੁਹੱਬਤ ਕਰ ਰਹੇ ਉਹਨਾਂ ਨੂੰ ਪੂਰੇ ਭਾਰ ਨਾਲ ਪਹਿਲੇ ਉਹਨਾਂ ਨੂੰ ਸ਼ੁਕਰੀਆ ਅਦਾ ਕਰਦੇ ਕਿ ਭਾਜੀ ਤੁਹਾਡਾ ਬਹੁਤ ਸ਼ੁਕਰੀਆ ਕਿਉਂਕਿ ਤੁਸੀਂ ਅੱਛਾ ਮੈਂ ਤਾਂ ਤੁਸੀਂ ਕਹੀ ਜਾਂਦੇ ਨਾ ਤੁਹਾਡੀ ਵਜ੍ਹਾ ਨਾਲ ਮੈਨੂੰ ਕਹੀ ਜਾਂਦੇ ਮੇਰੀ ਪੂਰੀ ਵਜ੍ਹਾ ਨਾਲ ਨਹੀਂ ਅਸਲ ਉਹਨਾਂ ਦੀ ਵਜ੍ਹਾ ਨਾਲ ਵਾ। ਉਹ ਪਸੰਦ ਉਹਨਾਂ ਨੇ ਕਰਨਾ। ਦੇਖੋ ਮੇਰੀ ਗੱਲ ਸੁਣ ਛਿੱਲੇ ਆਂਡੇ ਵਰਗਾ ਤੇਰਾ ਮੂੰਹ ਆ ਨਹੀਂ ਸੱਚ ਉਹਦੇ ਚਿੱਟਾ ਹੀ ਬਹੁਤ ਹੁੰਦਾ। ਅੱਛਾ ਮੈਂ ਕਹਿ ਰਿਹਾ ਜਿੰਨਾ ਮਰਜ਼ੀ ਕਿਸੇ ਨੇ ਸਜਾ ਕੇ ਦੁਕਾਨ ਦੇ ਅੰਦਰ ਕੋਈ ਚੀਜ਼ ਲਾਈ ਹੋਵੇ ਆਪਣੇ ਵੱਲੋਂ ਬੜੀ ਸਾਫ਼ ਸੁਥਰੀ ਕਰਕੇ ਜਦੋਂ ਇੱਕ ਗਾਹਕ ਨੇ ਅੰਦਰ ਵੜਨਾ ਉਹਨੇ ਕਹਿਣਾ ਯਾਰ ਉਹ ਦੇ ਦੇ ਚੀਜ਼। ਅਸਲ ਉਹ ਗੇਮ ਹੁੰਦੀ ਹੈ। ਨਹੀਂ ਹਾਂ ਅਸਲ ਗੇਮ ਦੁਕਾਨਦਾਰ ਕਿੰਨਾ ਕੁ ਕਾਬਲੇ ਇਤਬਾਰ ਆ ਉਹਨੇ ਕੁਛ ਹੈ ਐਵੇਂ ਇਹ ਬਾਤ ਹੈ। ਇਹ ਗੱਲ ਮੈਂ ਸਮਝਾਉਣਾ ਚਾਹੁੰਦਾ। ਅੱਛਾ ਇਹ ਬਾਤ ਹੈ ਇਹ ਬਾਤ ਹੈ। ਦੁਕਾਨਦਾਰ ਉਰਦੂ ਇੰਗਲਿਸ਼ ਪੜ ਗਈ ਉਹਦੇ ਅੰਦਰ। ਹਾਲੇ ਪਹਿਲਾ ਸ਼ੋਅ ਕੀਤਾ ਥੋੜਾ ਜਿਹਾ ਤੇ ਉਰਦੂ ਇੰਗਲਿਸ਼ ਥੈਂਕ ਯੂ ਇਹ ਬਾਤ ਹੈ। ਮੈਨੂੰ ਅੱਗੇ ਕਹਿੰਦੇ ਹੁਣ ਮੈਂ ਘੰਟਾ ਕੁ ਲੇਟ ਆਇਆ ਕਰਨਾ ਹੀ ਭਾਈ ਨੂੰ ਦੱਸਤੀ। ਮੈਂ ਅੱਛਾ ਜੀ आई डोंट नो, मैंने ये बात नहीं की आपसे। आई डोंट नो। ਅੱਛਾ ਮੇਰੀ ਗੱਲ ਸੁਣ ਹੁਣ ਇੱਧਰ हुक्म करो उस्ताद। ਤੂੰ ਪਾਨ ਖਾਣਾ? ਨਹੀਂ ਸਾਜੀ मुंह का तो तेरे इतना के लियाण जाना तू यार ये सिर्फ जान खांदा वो पान नहीं। ये दिमाग खांदा ज्यादा। अच्छा 12 ले आया कि आप लोगों का बहुत शुक्रिया नादरीन सबका धन्यवाद। आप लोगों ने इन्हें पसंद किया ਤੇ ਇਹ ਦੇ ਨਾਲ ਵੈਸੇ ਸਟੱਪਣੀ ਟੈਪ ਆ ਨਾ। ਹਾਂਜੀ ਇਹ ਜੋ ਭਾਈ ਨੇ ਕਿਹਾ ਮੇਰੀ ਤਰਫੋਂ ਵੀ ਕਹਿ ਦਿਓ। ਇੰਬਲੀ ਵੱਲੋਂ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪਸੰਦ ਕਰਨ ਦਾ ਪਿਆਰ ਮੁਹੱਬਤ। ਮੈਨੂੰ ਸਪੈਸ਼ਲ ਈਮੇਲ ਆਈਆਂ ਸਪੈਸ਼ਲ ਮੈਨੂੰ ਲੋਕਾਂ ਨੇ ਮੈਸੇਜ ਕੀਤੇ ਕਿ ਯਾਰ ਇੰਬਲੀ ਨੂੰ ਚਾਂਸ ਦਿਓ। ਮੈਂ ਕਿਹਾ ਚਾਂਸ ਮੈਂ ਆਪਣੇ ਹਿਸਾਬ ਨਾਲ ਦੇ ਰਿਹਾ ਉਹਨੂੰ। ਦੇਖ ਲੈ ਜਦੋਂ ਤੂੰ ਆਇਆ ਸੀ ਨਾ 5-6 ਮਹੀਨੇ ਹੋ ਗਏ ਇਹਨੂੰ ਇਸ ਵਾਰੀ ਆਏ ਨੂੰ ਤੈਨੂੰ। ਹਾਂਜੀ ਹੋ ਗਏ ਨਾ 6 ਸਾਨੂੰ ਇੱਥੇ ਇਹਨੂੰ ਮੇਰੇ ਹਾਲ 4-5 ਮਹੀਨੇ ਹੋ ਗਏ ਤੇ 2 ਮਹੀਨੇ ਪਿੱਛੇ ਸੀ ਜਦੋਂ 8 ਮਹੀਨੇ ਹੋ ਗਏ ਟੋਟਲ। 6-7-8 ਮਹੀਨੇ ਹੋ ਗਏ। ਹਾਂਜੀ ਲਓ ਜੀ ਤੁਸੀਂ
ਤੁਸੀਂ ਮੇਰਾ ਤਰੀਕਾ ਆਖਰ ਮੇਨ ਫਿਰ ਮੇਨ ਹੀ ਹੁੰਦਾ ਬਾਬਾ ਜੀ ਬਾਤ ਹੈ ਮੇਨ ਫਿਰ ਬੰਦਾ ਜਿਹੜਾ ਹੁੰਦਾ ਨਾ ਐਵੇਂ ਨਹੀਂ ਮੇਨ ਖਵਾਉਂਦਾ ਬੰਦਾ ਕੋਈ ਕਿਸੇ ਗੱਲ ਨੇ ਮੇਨ ਹੁੰਦਾ ਇਹ ਜਦੋਂ ਆਇਆ ਐਡਾ ਕੁ ਸੀ ਹੈਲੋ ਜਦੋਂ ਮੈਂ ਉੱਥੋਂ ਸ਼ੁਰੂ ਹੋਇਆ ਜਿੱਥੋਂ ਤੂੰ ਆਇਆ ਐਡਾ ਕੁ ਨਹੀਂ ਸੀ ਜ਼ਮੀਨੇ ਅਖਲਾਕ ਤੇ ਗੱਲ ਪਹੁੰਚ ਗਈ ਬੇਟਾ ਤੂੰ ਐਡਾ ਕੁ ਨਹੀਂ ਸੀ ਜਦੋਂ ਆਇਆ ਨਹੀਂ ਉਸਤਾਦ ਜੀ ਐਡਾ ਬਹੁਤਾ ਕੋਈ ਐਡਾ ਨਾ ਕਿਸੇ ਜਾਨਵਰ ਦਾ ਬੱਚਾ ਹੁੰਦਾ ਥੋੜਾ ਵੱਡਾ ਕਰ ਲੋ ਤੇ ਤੂੰ ਕੀ ਯਾਨੀ ਕਿ ਤੁਸੀਂ ਏਦਾਂ ਕਿ ਲੈਣ ਦਾ ਨਾੜੂ ਵੀ ਇੱਥੇ ਆ ਕੇ ਕੱਟਿਆ ਓਏ ਤੈਨੂੰ ਬਲੇਡ ਦੀ ਗੁੜਤੀ ਸੀ ਹਰ ਗੱਲ 'ਚ ਤੇਰਾ ਦਵਾ ਤਾਂ ਚੱਲ ਪੈਣਾ ਤੂੰ ਕੀ ਹੈ ਮੈਂ ਤਾਂ ਉਹਨਾਂ ਨਾਲ ਗੱਲ ਕਰਨ ਡਿਆ ਯਾਰ ਜਦੋਂ ਤੂੰ ਹੋਇਆ ਚਲੋ ਯਾਰ ਉਸ ਤੋਂ ਬਾਅਦ ਤੂੰ ਫਿਰ ਵੱਡਾ ਹੋਇਆ ਅਲਹਮਦੁਲਿਲਾ ਫਿਰ ਤੂੰ ਮੇਰੇ ਕੋ ਆਇਆ ਜੀ ਉਸਤਾਦ ਠੀਕ ਹੈ ਜੀ ਲੋ ਜੀ 2 ਮਹੀਨੇ ਨਾਜ਼ਰੀਨ ਨਹੀਂ ਜਦੋਂ ਇਹ ਹੋਇਆ ਉਹ ਵਕੂਆ ਤੇ ਸਾਨੂੰ ਕਲੀਅਰ ਕਰੋ ਨਾ ਉਹ ਨਾ ਮਸੀ ਲੋਕ ਇਹਦੀ ਇੱਜ਼ਤ ਕਰਨ ਲੱਗੇ ਤੂੰ ਬੇੜਾ ਨਾ ਗਰਕ ਕਰਦਾ ਉਹਦੇ ਤੇ ਪਰਦਾ ਰਹਿਣ ਦੇ ਜਦੋਂ ਡਾਕਟਰ ਨੇ ਪਰਦਾ ਪਾਇਆ ਨਰਸ ਨੇ ਪਰਦਾ ਪਾਇਆ ਮਾਂ ਪਿਓ ਨੇ ਪਰਦਾ ਪਾ ਲਿਆ ਅਸੀਂ ਲੱਗਦੇ ਆ ਇਹ ਵੀ ਤੇ ਪਰਦਾ ਕਰ ਜਵੇ ਨਾ ਫਿਰ ਨਹੀਂ ਇਹ ਨਹੀਂ ਕਰਨਾ ਪਰਦਾ ਜਦੋਂ ਉਹਨਾਂ ਨੇ ਨਹੀਂ ਖੱਪ ਪਾਈ ਮਹੱਲੇ 'ਚ ਕੋਈ ਦੱਸਿਆ ਨਹੀਂ ਆਪੇ ਇਹਨੇ ਵੱਡਾ ਹੋ ਕੇ ਕਿਹਾ ਜੀ ਕਿ ਤੇ ਉਹਨਾਂ ਨੇ ਕਿਹਾ ਓਏ ਆਹ ਕਿਹਦਾ ਬੱਚਾ ਐਡਾ ਵੱਡਾ ਹੋ ਗਿਆ ਨਹੀਂ ਉਸਤਾਦ ਜੀ ਐਲਾਨ ਹੋਇਆ ਸੀਗਾ ਜਦੋਂ ਜੰਮਦੇ ਹੀ ਨਾ ਲੁਕੋ ਲਿਆ ਤੇ 40 ਸਾਲ ਬਾਅਦ ਇੱਕ ਮਿੰਟ ਅੱਛੀ ਗੱਲ ਚੌਂਕੀਦਾਰ ਦੇ ਬੇਟੇ ਸਾਹਿਬ ਨੂੰ ਪਤਾ ਹਾਂਜੀ ਤੇਰੇ ਵਰਗੇ ਨਿਆਣੇ ਸਿਰਫ ਉਸ ਦਿਨ ਹੋਣ ਡਏ ਹੁੰਦੇ ਆ ਜਿਸ ਦਿਨ ਉਹ ਜਿਹੜੇ ਨਵੇਂ ਜੋੜੇ ਦੀ ਸ਼ਾਦੀ ਹੋਈ ਹੁੰਦੀ ਨਾ ਉਹਨਾਂ ਦੀ ਤਲਾਕ ਦਾ ਰੌਲਾ ਚੱਲਣ ਡਿਆ ਹੁੰਦਾ ਇਸ ਗੱਲ ਤੋਂ ਰੁਕ ਜਾਂਦੀ ਮੈਰ ਹੋ ਗਿਆ ਕਿ ਯਾਰ ਮੁੰਡਾ ਹੋਣਾ ਯਾਨੀ ਇਹਦੇ ਵਾਲਿਦੈਨ ਹਾਂਜੀ ਉਸ ਕੈਟਾਗਰੀ 'ਚ ਇਹਦੀ ਯਾਨੀ ਇਹਦੇ ਵਾਲਿਦੈਨ ਲੜ ਪਏ ਨੇ ਉਹਨਾਂ ਦਾ ਤਲਾਕ ਦਾ ਮਸਲਾ ਚੱਲਦਾ ਤਾਂ ਕਹਿੰਦੇ ਠਹਿਰ ਜੋ ਯਾਰ ਹੁਣ ਤੇ ਇਹਨਾਂ ਦਾ ਘਰ ਮੁੰਡਾ ਵੀ ਹੋ ਗਿਆ ਇਹ ਅਜੀਬੋ ਗਰੀਬ ਟਾਈਮ ਤੇ ਹੁੰਦਾ ਹੈ ਬੇਟੈਮੀ ਵਦਾਦਤ ਅਨਵਾਂਟਡ ਵਦਾਦਤ ਨਹੀਂ ਵਲਾਦਤ ਬੇਟੈਮੀ ਅਨਐਕਸੈਪਟਡ ਹਾਂਜੀ ਕੋਈ ਗੱਲ ਬਹੁਤ ਨਹੀਂ ਕੋਈ ਇਦਾਂ ਹੋਇਆ ਜਿੱਦਾਂ ਘਰ 'ਚ ਨਵਾਂ ਮੋਬਾਈਲ ਨਹੀਂ ਆਇਆ ਕੋਈ ਫੰਕਸ਼ਨ ਹੀ ਨਹੀਂ ਕੋਈ ਚਾਲ ਆੜ ਹੀ ਨਹੀਂ ਹੈਗੇ ਸਵੇਰ ਬੁੜਾ ਲੜ ਕੇ ਗਿਆ ਵਾ ਕਹਿਣਾ ਮੈਂ ਸ਼ਾਮ ਨੂੰ ਫੈਸਲਾ ਕਰਨਾ ਤੇ ਆ ਹੋ ਗਿਆ ਤੁਸੀਂ ਇਹਦੀਆਂ ਆਉਣੀਆਂ ਦੇਖੋ ਆ ਕੇ ਇਹਨੂੰ ਹਾਲੇ 6-7 ਘੰਟੇ ਦਾ ਸੀ ਤੇ ਆ ਕੇ ਇਹਦੇ ਚਪੇੜਾ ਮਾਰਦੇ ਆ ਕਿ ਤੇਰੀ ਵਜ੍ਹਾ ਨਾਲ ਮੈਨੂੰ ਫੇਰ ਅੱਗੋਂ ਜ਼ਾਬ ਸਹਿਣਾ ਪੈਣਾ ਹਾਂਜੀ ਇਹ ਹਲੇ ਜੰਮਿਆ ਹੀ ਸੀ ਤੇ ਪਹਿਲੇ ਦਿਨ ਵੀ ਇਹਦੇ ਅੱਬੂ ਨੇ ਕੰਮ ਤੋਂ ਛੁੱਟੀ ਨਹੀਂ ਕੀਤੀ ਉਹ ਚਲੇ ਹੀ ਗਏ ਕਿੰਨਾ ਕੁ ਤੇਜ਼ ਹੋਏਗਾ ਮਾਸੂਮੀਅਤ 'ਚ ਵੀ ਚਪੇੜਾਂ ਪਈਆਂ ਇਹਦੀ ਜਿਹੜੀ ਜਿਸ ਦਾਈ ਨੇ ਇਹ ਹੱਥ ਧੋਤੇ ਨਾ ਜਿਸ ਦਾਈ ਨੇ ਇਸ ਦੇ ਨਾਲ ਉਸ ਦਾਈ ਨੂੰ ਕਿਹਾ ਗਿਆ ਕਿ ਤੂੰ ਅੱਜ ਤੋਂ ਬਾਅਦ ਪੂਰੇ ਮਹੱਲੇ 'ਚ ਫਿਰਨਾ ਸਾਡੇ ਨਹੀਂ ਆਉਣਾ ਉਹ ਪੇਸ਼ਾ ਉਹਦੀ ਵਜ੍ਹਾ ਹੈ ਕਿ ਉਸਤਾਦ ਜੀ ਉਹ ਆਪ ਬਦਨਾਮ ਹੋ ਗਈ ਬਦਨਾਮ ਹੀ ਇੰਨੀ ਹੋਈ ਉਸ ਮਹੱਲੇ 'ਚ ਕਹਿੰਦੀ ਉਹ ਤਾਂ ਉਹ ਮਹੱਲੇ 'ਚ ਬਦਨਾਮ ਹੋ ਗਈ ਕਿਉਂਕਿ ਉਹ ਮਹੱਲੇ 'ਚ ਅਸਲ ਦੇ ਵਿੱਚ 6 ਮਹੀਨੇ ਇਹੀ ਰੌਲਾ ਚੱਲਦਾ ਰਿਹਾ ਕਿ ਤਲਾਕ ਤੋਂ ਬਾਅਦ ਹੋਇਆ ਤੇਰੀ ਵਾਰੀ ਤੇ ਦਾਈ ਨੂੰ ਅਵਾਰਡ ਮਿਲ ਗਿਆ ਸੀ ਹਨਾ ਉਹਨੂੰ ਚੜਾਵੇ ਚੜਨ ਦੇ ਸੀਗੇ ਉਹਨੂੰ ਨੋਟਾਂ ਦੇ ਹਾਰ ਪੈ ਰਹੇ ਸੀ ਮੈਨੂੰ ਤੇਰਾ ਵੀ ਪਤਾ ਵਾ ਸਾਰਾ ਨਾ ਕਰੇ ਮਿਲੀ ਇਹ ਗੱਲ ਉਸਤਾਦ ਜੀ ਇਲਾਕੇ ਤੇ ਆ ਜਾ ਇਲਾਕਾ ਉਸਤਾਦ ਜੀ ਇਹਦਾ ਤਾਂ ਮਾੜਾ ਹੀ ਬੜਾ ਗਰੀਬ ਹੀ ਬੜੇ ਆ ਇਹ ਜਿਹਦੇ ਨਿਆਣੇ ਉਸਤਾਦ ਜੀ ਫਲ ਫਰੂਟ ਰਵੈਂਜ ਤਰਸੇ ਪਏ ਆ ਕੋਈ ਬੰਦਾ ਫਰੂਟ ਲੈ ਕੇ ਜਾ ਰਿਹਾ ਹੋਵੇ ਸ਼ਿਕਾਰੀ ਕੁੱਤੇ ਵਾਂਗੂ ਬੱਚੇ ਭੱਜਣਦੇ ਹੁੰਦੇ ਆ ਮਗਰ ਅਗਲਾ ਬੰਦਾ ਰੋਕ ਕੇ ਖਲੋਤੇ ਨਹੀਂ ਐਡੇ ਮਾੜੇ ਇਲਾਕੇ 'ਚ ਅੱਛਾ ਤੂੰ ਘਰ ਹੀ ਬਦਲ ਲਾ ਤੂੰ ਉਹਨੂੰ ਕਿਉਂ ਮੌਕਾ ਦੇਣਾ ਤੂੰ ਕਿਸੇ ਅੱਛੇ ਇਲਾਕੇ 'ਚ ਆ ਜਾ ਇਹ ਕਿੱਡੇ ਅੱਛੇ ਇਲਾਕੇ ਯਾਰ ਤੂੰ ਅੱਛੇ ਉਹਦੇ ਇਲਾਕੇ 'ਚ ਨਾ ਜਾ ਉਹਨੂੰ ਜਮਾਈ ਜਾ ਤੂੰ ਕਿ ਜਦੋਂ ਜੰਮਿਆ ਇਹਦੇ ਪਿੰਡ ਦੇ ਵਿੱਚ ਇੱਕ ਦਰਜੀ ਆ ਨਵਾਂ ਆਇਆ ਉਹਦੇ ਕੋਲ ਪੱਤੇ ਲੈ ਕੇ ਇਹਦੇ ਸਾਨੂੰ ਸੂਟ ਸੀ ਦੇ ਪੱਤੇ ਚੱਲਦੇ ਹੁੰਦੇ ਸੀ ਐਡਾ ਵੀ ਪੁਰਾਣਾ ਨਹੀਂ ਆ ਪੁਰਾਣੇ ਇਲਾਕੇ ਦਾ ਹੀ ਉਸਤਾਦ ਨਹੀਂ ਐਡਾ ਪੁਰਾਣਾ ਹੀ ਆ ਇਹ ਬਹੁਤ ਸੋਹਣੇ ਇਲਾਕੇ ਦਾ ਉਸਤਾਦ ਜੀ ਹਾਂਜੀ ਮਾਸ਼ਾਅੱਲਾ ਐਡੇ ਵੱਡੇ ਇਲਾਕੇ ਦਾ ਵਾ ਕਿ ਇਹਨਾਂ ਨੇ ਚੌਕੀਦਾਰ ਨਹੀਂ ਰੱਖਿਆ ਵਾਜੇ ਵਾਲੇ ਬਿਠਾਏ ਆ ਉਹ ਵਾਜਾ ਵਜਾਉਂਦੇ ਤੇ ਮੈਰ ਸਾਹਿਬ ਅੰਦਰੋਂ ਗੱਲ ਸੁਣਨ ਆਉਂਦੇ ਬਾਹਰ ਐਡੇ ਵੱਡੇ ਇਲਾਕੇ ਜਿਹੜੀ ਇੱਕ ਚੌਕੀਦਾਰ ਦਾ ਕੰਮ ਨਹੀਂ ਹੈ ਕੰਮ ਹੀ ਨਹੀਂ ਹੈਗਾ ਇਹ ਵੀ ਐਡੇ ਪੁਰਾਣੇ ਇਲਾਕੇ 'ਚ ਰਹਿੰਦਾ ਵਾ ਉਸਤਾਦ ਜੀ ਉੱਥੇ ਹਜੇ ਵੀ ਜੁੱਤੀਆਂ ਲੱਕੜ ਦੀਆਂ ਚੱਲਦੀਆਂ ਮਾਸ਼ਾਅੱਲਾ ਜੀ ਮਾਸ਼ਾਅੱਲਾ ਇਹ ਐਡੇ ਵੱਡੇ ਇਲਾਕੇ 'ਚ ਰਹਿੰਦਾ ਵਾ ਐਡੇ ਵੱਡੇ ਇਲਾਕੇ 'ਚ ਰਹਿੰਦਾ ਵਾ ਕਿ ਇਹਨਾਂ ਦੇ ਫੌਤਗੀ ਹੋਈ ਨਾ ਜਦੋਂ ਤੇ 7000 ਕਨੋਪੀਆਂ ਲੱਗੀਆਂ ਫੌਤਗੀ ਤੇ 7000 ਕਨੋਪੀਆਂ ਹੀ ਲੱਗੀਆਂ ਐਡਾ ਵੱਡਾ ਇਲਾਕਾ ਇਹ ਵੀ ਐਡੇ ਮਾੜੇ ਇਲਾਕੇ 'ਚ ਰਹਿੰਦਾ ਇਹਦਾ ਜਦੋਂ ਅੱਬੂ ਮਰਿਆ ਨਾ ਉਸਤਾਦ ਜੀ ਆਪਣੇ ਅੱਬੇ ਦੀ ਮੰਜੀ ਦੇ ਉੱਤੇ ਇੰਜ ਲੱਤ ਰੱਖ ਕੇ ਤਸਵੀਰ ਖਿਚਾ ਰਹੇ ਇਹਦੇ ਨਾਲ ਮਾੜੇ ਇਲਾਕੇ ਦਾ ਕੀਤਾ ਪਤਾ ਹੀ ਨਹੀਂ ਹੈਗਾ ਵੀ ਕਿੰਨਾ ਮੈਂ ਬੈਠਾ ਨਾ ਮੈਂ ਗੱਲ ਕਰ ਰਿਹਾ ਮੈਂ ਤੁਹਾਨੂੰ ਇੱਕ ਗੱਲ ਦੱਸਣ ਮੈਂ ਠਹਿਰ ਇੱਕ ਗੱਲ ਆਖਰ ਹਾਂਜੀ ਇਹ ਤੁਹਾਡੀ ਆਡੀਅנס ਨੇ ਤੁਹਾਨੂੰ ਏਦਾਂ ਬਦਦੁਆਵਾਂ ਦੇਣੀਆਂ ਵਾ ਕਿਉਂ ਯਾਰ ਕਿੱਥੋਂ ਲਿਆਂਦਾ ਤੂੰ ਮੈਂ ਉਹੀ ਤਾਂ ਗੱਲ ਕਰ ਰਿਹਾ ਹੁੰਦਰਾ ਕਿ ਭਾਜੀ ਮਾੜੇ ਇਲਾਕੇ ਨਾਲ ਇਸ ਤਸਵੀਰ ਦਾ ਕੀ ਤਲਕ ਪਤਾ ਹੀ ਨਹੀਂ ਤਸਵੀਰ ਖਿਚਾਉਣ ਦਾ ਤਰੀਕਾ ਹੀ ਨਹੀਂ ਹੈ ਵੀ ਇਦਾਂ ਵੀ ਤਸਵੀਰ ਮਰੇ ਬੰਦੇ ਨਾਲ ਖਿਚਾਈਦੀ ਲਾਸ਼ ਤੇ ਤਸਵੀਰ ਖਿਚਾ ਲਈ ਹਾਂਜੀ ਉਹ ਇਹ ਕਹਿ ਰਿਹਾ ਸੀ ਇਹਦੀ ਵਲੀਮੇ ਵਾਲੇ ਦਿਨ ਪੰਜਿਆਂ ਦੀ ਦੇਖ ਪੱਕੀ ਸੀਗੀ ਪੁੱਛੋ ਜ਼ਰਾ ਮੁਰਗੀ ਦੇ ਪੰਜੇ ਇਹ ਬੜੇ ਅੱਛੇ ਇਲਾਕੇ ਦਾ ਤੇਰੇ ਵਲੀਮੇ ਦੇ ਤਾਂ ਪੱਟ ਚੱਲੇ ਹਨਾ ਠਾ ਇੱਕ ਦੂਸਰੇ ਨੂੰ ਚੱਲਣ ਡਾਇਆ ਸੀ ਹਨਾ ਤੇਰੇ ਵਿਆਹ ਦੇ ਤਾਂ ਇੰਜ ਕਰਕੇ ਛੱਡਵੇਂ ਪੱਟ ਚੱਲੇ ਤੜਤਲੀਆਂ ਮਚ ਗਈਆਂ ਸਾਲਣ ਇੱਕ ਦੂਸਰੇ ਉੱਤੇ ਡੋਲਣ ਡਾਇਆ ਸੀ ਹਾਂਜੀ ਮਰੇ ਤੇਰੇ ਵਿਆਹ ਤੇ ਸਿਰਫ ਔਰ ਸਿਰਫ ਗੱਲਬਾਤ ਹੀ ਹੋਈ ਆ ਬਾਕੀ ਰੌਣਕ ਕੋਈ ਨਹੀਂ ਸੀ ਉਹਨਾਂ ਨੇ ਕਿਹਾ ਇਹ ਕੀ ਗੱਲ ਆ ਸਿਰਫ ਗੱਲਬਾਤ ਹੋਈ ਆ ਰੌਣਕ ਕੋਈ ਤੈਅ ਨਹੀਂ ਸੀ ਹੋਣ ਡਿਆ
ਬੜੇ ਚਾਹ ਚੜੇ ਸੀ, ਉਹਨਾਂ ਨੇ ਕਿਹਾ ਸੀ ਸਬਜ਼ ਚਾਹ ਬਣਾਣੀ, ਸਬਜ਼ ਚਾਹ। ਦੱਸ ਅਗਲੇ ਦਿਨ ਮਹਿਮਾਨ ਪੁੱਛਣ ਕਿੱਥੇ ਸਬਜ਼ ਚਾਹ, ਉਹ ਕਹਿੰਦੇ ਨਹੀਂ ਸਬਜ਼ ਬਾਗ ਹੀ ਸੀ। ਹਾਂਜੀ ਵਲੀਮੇ ਤੇ ਆਲੂ ਛੋਲੇ ਸੀ ਤੁਹਾਡੇ? ਹਾਂ ਵਲੀਮੇ ਤੇ ਆਲੂ ਛੋਲੇ, ਪਾਨ ਚੱਲਣ ਦਾ, ਉਹ ਪ੍ਰਾਹੁਣੇ ਕਹਿਣ ਡਏ ਉਹ ਕਿੱਥੇ ਜਿਹੜੀਆਂ ਡਿਸ਼ਾਂ ਡੁਸ਼ਾਂ ਹੁੰਦੀਆਂ, ਕਹਿੰਦੇ ਧੋਣੀਆਂ ਹੀ ਆ ਬਸ, ਲਾਉਣੀਆਂ ਨਹੀਂ। ਮਰੇ ਤੇਰਾ ਦਾ ਵਲੀਮਾ ਇੰਜ ਕਰਕੇ ਜਿੱਦਾਂ ਕੋਲ ਹੋਣ ਡਏ ਲੈਣ ਸਿਰ ਸਾਰੇ ਬੈਠੇ ਸੀ, ਏਦਾਂ ਇਹਦਾ ਵਲੀਮਾ ਹੋਇਆ। ਇਹ ਜਿੱਦਣ ਪੈਦਾ ਹੋਇਆ ਨਾ, ਹਾਂਜੀ ਉੱਥੇ ਸਵਾਲ ਹੀ ਨਹੀਂ ਪੈਦਾ ਹੋਇਆ। ਉਸੇ ਦਿਨ ਹੀ ਇਹਦਾ ਅੱਬੂ ਬਾਹਰ ਦਰੀ ਕੱਢ ਕੇ ਬਹਿ ਗਿਆ ਕਿਉਂ? ਕਿ ਇਹ ਹੋ ਗਿਆ। ਤੋਂ ਬਸ ਇੰਨੀ ਉਹਨੂੰ ਖੁਸ਼ੀ ਹੋਈ। ਇਹ ਬੜਾ ਸ਼ਗਨ ਵਾਲਾ ਨਿਆਣਾ ਵਾ। ਜਿਸ ਦਿਨ ਇਹ ਨਿਆਣਾ ਘਰ ਚ ਹੋਇਆ, ਸਭ ਤੋਂ ਪੂਰੇ ਮਹੱਲੇ ਨੂੰ 1300 ਰੁਪਇਆ ਬਿੱਲ ਆਇਆ, ਇਹਨਾਂ ਨੂੰ 47,000 ਆਇਆ। ਇਹਦੀ ਸੱਟੇ ਮੀਟਰ ਲੈ ਗਿਆ ਇਹਨਾਂ ਦਾ, ਐਸਾ ਮਨੂਸ ਨਿਆਣਾ ਘਰ ਚ ਇਹ। ਤੇ ਮੈਂ ਕਿਹਾ ਪਤਾ ਨਹੀਂ ਕੋਈ 11,000 ਵੋਲਟ ਦੇ ਬਲਬ ਦੇ ਥੱਲੇ ਪੈਣਾ। ਨਹੀਂ ਏਦਾਂ ਦਾ ਜ਼ੋਰ ਵਾਲਾ ਕੰਮ ਹੀ ਨਹੀਂ ਹੋਇਆ। ਨੁਕਸਾਨ ਵਾਲਾ ਨਿਆਣਾ ਉਸਤਾਦ ਜੀ। ਨੁਕਸਾਨ ਵਾਲਾ ਇਹ ਜਦੋਂ ਜੰਮਿਆ ਨਾ ਉਸਤਾਦ ਜੀ, ਇਹਦੇ ਅੱਬੇ ਨੇ ਬਾਹਰ ਦਰੀਆਂ ਵਿਛਾ ਲਈਆਂ, ਤੇ ਅਗਲੇ ਦਿਨ ਜਿਹੜਾ ਲੋਕੀ ਆਵੇ ਤੋਂ ਕਹਿਣ ਲਓ ਜੀ ਅੱਜ ਦੂਜਾ ਦਿਨ, ਦੁਆ ਕਰ ਲਓ ਮਹਿਰ ਦੇ ਆਉਣ ਦੀ ਦੁਆ ਕਰ, ਅੱਜ ਤੀਜਾ ਦਿਨ। ਇਹ ਪੈਦਾ ਹੋਇਆ ਤੇ ਇਹਨਾਂ ਦੇ ਹਮਸਾਏ ਕਹਿੰਦੇ ਭਾਜੀ ਇਹਦੇ ਅੱਬੂ, ਭਾਜੀ ਰੋਟੀ ਅਸੀਂ ਕਰਨੀ। ਇਹਦੇ ਬੁੱਕ ਤਾਂ ਨਹੀਂ, ਰੋਟੀ ਮਾਮਿਆਂ ਦੀ ਹੁੰਦੀ। ਔਰ ਵਾਹਦ ਇਹ ਜਦੋਂ ਦੁਨੀਆ ਤੇ ਪੈਦਾ ਹੋਇਆ ਵਾ, ਮਜਾਲ ਆ ਜੇ ਕਬਰਸਤਾਨ ਵਾਲੇ ਨੇ ਕੋਈ ਪੈਸਾ ਲਿਆ। ਜੰਮਨ ਨਾਲ ਕਬਰਸਤਾਨ ਦਾ ਮਰੇ ਕੀ ਤਲਕ ਯਾਰ, ਜਿਹੜਾ ਦਰੀਆਂ ਨਾਲ ਤਲਕ, ਦਰੀਆਂ ਜੰਮਨ ਨਾਲ ਤਲਕ। ਉਹੀ ਇਹ ਬਿਲਕੁਲ ਨਹੀਂ ਯਾਰ, ਵੈਸੇ ਤੇਰਾ ਇਲਾਕਾ ਮੈਂ ਦੇਖਿਆ ਅੰਬਲੀ ਬਹੁਤ ਮਾੜਾ ਵਾ। ਮੈਂ ਸਹੀ ਗੱਲ ਯਕੀਨ ਕਰ, ਇਹਦੇ ਇਲਾਕੇ 'ਚ ਮੈਂ ਗਿਆ ਇੱਕ ਦਿਨ। ਅੱਛਾ ਜੀ। ਓਹੋ ਜੋਗਰ, ਉਹਨਾਂ ਨੂੰ ਪਤਾ ਹੀ ਨਹੀਂ ਕੀ ਹੁੰਦੇ। ਸਹੀ ਗੱਲ ਹਾਂ ਪਤਾ ਹੀ ਨਹੀਂ ਜੋਗਰ, ਉਹਨੂੰ ਕੈਂਚੀ ਚੱਪਲ ਦਾ ਨਹੀਂ ਪਤਾ ਉਹਨਾਂ ਨੂੰ। ਸਾਜੀ ਕਿੱਡੇ ਮਾੜੇ ਇਲਾਕੇ 'ਚ ਮੈਂ ਮੋਟਰਸਾਈਕਲ ਤੇ ਉਹਨਾਂ ਵਿੱਚ ਚਿਰਾਗ ਰਗੜ ਕੇ ਉਹ ਮੋਟਰਸਾਈਕਲ ਵੀ ਤੇਰੀ ਮੋਟਰਸਾਈਕਲ ਜਿਹੜੀ ਨਾ ਤੇਰੇ ਕੋ, ਉਹ ਮੈਂ ਦੇਖੀ ਆ, ਛੱਡ ਦੇ। ਉਹ ਡੇਲੀ ਲੰਮੇ ਪਾ ਕੇ ਆਉਂਦਾ ਵਾ ਕੰਮ ਤੇ ਲੰਮੇ ਪਾ ਕੇ ਹੀ ਜਾਂਦਾ ਵਾ ਕੰਮ ਤੋਂ ਘਰ। ਤੇ ਕਈ ਵਾਰੀ ਇੰਨਾ ਥੱਕਿਆ ਹੁੰਦਾ ਵਾ, ਮੋਟਰਸਾਈਕਲ ਲੰਮੇ ਪਾ ਕੇ ਨਾਲ ਆਪ ਵੀ ਪੈ ਜਾਂਦਾ ਵਾ, ਤੇ ਉੱਥੇ ਅੱਖ ਵੀ ਲੱਗ ਜਾਂਦੀ। ਚੱਕੇ ਤੇ ਲੱਤ ਰੱਖ ਕੇ ਉੱਥੇ ਅੱਖ ਵੀ ਲੱਗ ਜਾਂਦੀ। ਕੋਈ ਬੰਦਾ ਲੰਘਦਾ ਕਹਿੰਦਾ ਓਏ ਚਲਾ ਗਈ ਕਾਰਪੇਟ 'ਚ ਪੈਟਰੋਲ, ਫਿਰ ਉੱਠਦਾ ਅੱਛਾ ਜੀ ਭਾਈ ਇਹ ਨਹੀਂ ਹੈ। ਮੈਂ ਮੋਟਰਸਾਈਕਲ ਦਾ ਸਾਈਕਲ ਚੈਂਪੀਅਨ ਆ। ਇਹਦੇ ਮਾੜੇ ਇਲਾਕੇ 'ਚ ਰਹਿੰਦਾ ਵਾ ਉਸਤਾਦ ਜੀ ਦੇ ਮਹੱਲੇ ਦੇ ਵਿੱਚ ਡੈਂਗੀ ਸਪਰੇਅ ਕਰਨ ਆਏ ਤੇ ਇਹਨਾਂ ਨੇ ਰਜ਼ਾਈਆਂ ਕੱਢ ਲਈਆਂ ਵੀ ਧੁੰਦ ਪੈਣ ਲੱਗ ਗਈ ਆ, ਸਰਦੀਆਂ ਆ ਗਈਆਂ। ਅੱਛਾ ਉਹਦੀ ਫੁਹਾਰ ਦੇ ਯਾਰ, ਮੈਂ ਉਹਦਾ ਮੈਂ ਉਹਦੀ ਜੁਗਤ ਸਹੀ ਤੇ ਕਰਦੇ ਆ ਨਾ। ਫੁਹਾਰ ਜਿਹੜੀ ਨਹੀਂ ਪੈਂਦੀ, ਫੁਹਾਰ ਵੇਖ ਕੇ ਉਹਨਾਂ ਨੇ ਕਿਹਾ ਵੀ ਸ਼ਾਇਦ ਧੁੰਦ ਆ ਗਈ। ਸਰਦੀ ਸੁਰਦੀ ਕੋਈ ਨਹੀਂ? ਨਹੀਂ ਸਰਦੀ ਨਹੀਂ ਸੀ, ਫੁਹਾਰ ਵੇਖ ਕੇ ਤੇਰੇ ਇਲਾਕੇ ਵਾਲਿਆਂ ਨੇ। ਖੁਸ਼ਕੀ 'ਚ ਧੁੰਦ ਕਿੱਥੇ ਪੈਂਦੀ ਆ? ਖੁਸ਼ਕੀ 'ਚ ਧੁੰਦ ਮਤਲਬ ਕਿੱਥੇ? ਸਮੋਕ ਦੀ ਵਜ੍ਹਾ ਤੋਂ ਰਜ਼ਾਈਆਂ ਕੱਢੀਆਂ। ਓਏ ਭੁੱਜੇ ਚੜੇ ਖਾ ਕੇ ਚਪੇੜਾਂ ਖਾਣ ਵਾਲੇ ਆ, ਇਹ ਕਿਹੜੀਆਂ ਗੱਲਾਂ ਕਰਨ ਡਿਆ ਯਾਰ ਤੂੰ? ਅੱਛਾ ਯਾਰ, ਇਹਦੇ ਇਲਾਕੇ ਦਾ ਤੇ ਦੱਸ ਨਾ ਓਏ ਜੀ। ਇਲਾਕੇ ਦਾ ਦੱਸ। ਇੱਕੋ ਆਂਡਾ ਰੱਖਣ ਵਾਲਾ ਚੀਕੂ ਹੁੰਦਾ ਹੀ। ਓ ਯਾਰ ਦੱਸ, ਮੈਂ ਤੈਨੂੰ ਉਸਤਾਦ ਜੀ ਇਹਦੇ ਇਲਾਕੇ ਦੇ ਵਿੱਚ ਨਾ ਪੋਲੀਓ ਦੇ ਕਤਰੇ ਪਿਲਾਉਣ ਵਾਲੇ ਆ ਗਏ ਤੇ ਬਾਲਟੀਆਂ ਲੈ ਕੇ ਆ ਰਹੇ ਆ, ਡੋਲੂ ਲੈ ਕੇ ਆ ਰਹੇ, ਦੇਚਕੀਆਂ ਲੈ ਕੇ ਆ ਗਏ, ਇਹ 'ਚ ਵੀ ਪਾ ਦੇ, ਇਹ 'ਚ ਵੀ ਪਾ ਦੇ। ਕਹਿੰਦੇ ਇਹਦੇ ਸਿਰਫ 2 ਕਤਰੇ ਹੁੰਦੇ ਆ ਬਿਗੇ ਮੂੰਹ ਤੁਹਾਡੇ ਤੇ। ਭਰਾ ਲਿਆ ਉਹਦਾ ਪੋਲੀਓ ਦੇ ਕਤਰਿਆਂ ਦਾ। ਫਾਸਤੀ ਟੀਕੇ ਵਾਲੇ ਆ ਗਏ ਤੇ ਇਲਾਕੇ ਦੇ ਵਿੱਚ, ਤੇ ਆਪਣੇ ਖੋਤਿਆਂ ਨੂੰ ਵੀ ਲਵਾਤੇ ਵੀ ਚੱਲ ਇਹਨਾਂ ਦੀ ਵੀ ਹਿਫਾਜ਼ਤ ਹੁੰਦੀ ਰਹੂ। ਹੁਣ ਇਹ ਨਾ ਕਹੀ ਕਿ ਆਹੋ ਜੀ ਮੈਨੂੰ ਵੀ ਲਵਾਤਾ, ਇਹ ਬਹੁਤ ਪਿੱਕੀ ਗੱਲ ਆ। ਫਾਸਤੀ ਟੀਕੇ ਲਾਉਣ ਵਾਲੇ ਆਏ ਇਹਨਾਂ ਦੇ ਮਹੱਲੇ 'ਚ, ਕਹਿੰਦਾ ਰਹਿਣ ਦਿਓ ਅਸੀਂ ਗਾਰਡ ਰੱਖੇ। ਐਡੇ ਮਾੜੇ ਇਲਾਕੇ 'ਚ ਰਹਿੰਦਾ ਉਸਤਾਦ ਜੀ। ਈਦ ਵਾਲੇ ਦਿਨ ਇੱਕ ਜੁੱਤੀ ਪਾ ਕੇ ਫਿਰਨ ਦੇ। ਮੈਂ ਕਿਹਾ ਦੂਜੀ ਇੱਕ ਜੁੱਤੀ ਕੀ ਹੁੰਦੀ ਹੈ? ਇੱਕ ਜੁੱਤੀ ਦਾ ਪੈਰ ਪਾ ਕੇ ਫਿਰ ਰਿਹਾ ਨਾ। ਈਦ ਵਾਲੇ ਦਿਨ ਇੱਕ ਜੁੱਤੀ ਦਾ ਪੈਰ ਪਾ ਕੇ ਫਿਰ ਰਿਹਾ। ਮੈਂ ਕਿਹਾ ਦੂਜੀ ਨਹੀਂ ਪਾਈ। ਕਹਿੰਦਾ ਉਹ ਮੈਂ ਕਿਤੇ ਆਉਣ ਜਾਣ ਲਈ ਰੱਖੀ। ਆਉਣ ਜਾਣ ਲਈ? ਅੱਛਾ ਈਦ ਵਾਲੇ ਦਿਨ ਵੀ ਆਉਣ ਜਾਣ ਹੀ ਹੁੰਦਾ ਵਾ? ਨਹੀਂ ਇਹ ਮਾੜੀ ਗੱਲ, ਤੂੰ ਕਿਉਂ ਏਦਾਂ ਦੀ ਹਰਕਤਾਂ ਕਰਦਾ ਜਦੋਂ ਤੈਨੂੰ ਪਤਾ ਈਦ ਆ ਤੇ ਤੂੰ ਦੋਵੇਂ ਪੈਰ ਪਾ। ਤੁਸੀਂ ਉਹਦੀ ਡੈਫੀਨੇਸ਼ਨ ਤਾਂ ਦੇਖੋ ਉਸਤਾਦ ਜੀ, ਕਿਹੜੀਆਂ ਗੱਲਾਂ ਤੇ ਹੱਸਣ ਲੱਗੇ? ਮੈਨੂੰ ਤਾਂ ਤੁਹਾਡੀ ਸਮਝ ਨਹੀਂ ਆਉਂਦੀ। ਬੌਂਦਲ ਗਏ ਅੱਜ ਪਾਗਲ ਉਸਤਾਦ ਜੀ, ਗਰੀਬ ਇਲਾਕੇ 'ਚ ਰਹਿੰਦਾ ਵਾ, ਗਰੀਬ ਘਰ ਦਾ ਬੰਦਾ ਵਾ। ਐਡੇ ਗਰੀਬ ਆ ਇਹ। ਉਸਤਾਦ ਜੀ ਦਾ ਭਰਾ ਇੱਕ ਬੁਰਸ਼ ਕਰ ਰਿਹਾ ਤੇ ਉਹਨੂੰ ਕਹਿੰਦੇ ਇਹਨੂੰ ਸੱਪ ਲੜ ਗਿਆ, ਮੂੰਹ 'ਚੋਂ ਝੱਗ ਨਿਕਲਣ ਦਈ। ਯਾਰ ਪਤਾ ਕੀ ਗੱਲ, ਅੱਛੀ ਗੱਲ ਤੇ ਮੂੰਹ ਤੇਰਾ ਬੀਨ ਨਾਲ ਚਾਹ ਠੰਡੀ ਕੀਤੀ ਹੁੰਦੀ, ਇਹ ਗੱਲਾਂ ਨਹੀਂ ਹੁੰਦੀਆਂ। ਮੈਂ ਵੀ ਤੇ ਤੇਰਾ ਹੀ ਘਰ ਦੱਸਣਿਆ ਵਾ ਉਸਤਾਦ ਜੀ। 300 ਰੁਪਇਆ ਖੋਤੇ ਰੇੜੀ ਵਾਲੇ ਨੂੰ ਦਵੋ, ਇਹਦਾ ਘਰ ਚੱਕ ਕੇ ਜਿੱਥੇ ਮਰਜ਼ੀ ਲੈ ਜਾਓ। ਕਿਉਂ? ਕੁੱਲੀ ਆ ਨਾ ਪੂਰਾ ਘਰ ਇਹਨਾਂ ਦਾ 36 ਕਿਲੋ ਦਾ ਲੈਂਟਰ ਸਮੇਤ। ਅੱਛਾ ਇਹ ਆਪਣੇ ਘਰ ਦੀ, ਮੈਂ ਇੱਕ ਦਿਨ ਦੇਖਿਆ ਆਪਣੇ ਘਰ ਦੀ ਨਾ ਐਲ ਵੀ ਲਾ ਰਹੇ ਸੀ ਐ ਫੜ ਕੇ ਨਾ ਕੱਪੜੇ। ਹਾਂਜੀ ਹਾਂ, ਇਹਦੇ ਘਰ ਦੀ ਤੈਨੂੰ ਪਤਾ ਐਲ ਕਿਹਨੂੰ ਕਹਿੰਦੇ ਨੇ? ਕੱਪੜੇ 'ਚ ਇੱਕ ਐਲ ਲੱਗਦੀ ਹੈ ਯਾਰ, ਇਹਦੀ ਐਲ ਲਾ। ਨਹੀਂ ਐਲ ਕਹਿੰਦੇ ਨੇ ਕਿ ਗਜ਼ ਆ ਨਾ, ਇੱਕ ਗਜ਼ ਕੱਪੜਾ, ਉਸ ਤੋਂ ਬਾਅਦ ਇੰਜ ਦੂਜਾ ਗਜ਼, ਫਿਰ ਤੀਜਾ ਗਜ਼, ਫਿਰ ਚੌਥਾ ਗਜ਼, ਉਹ ਫਿਰ ਉਸ ਤੋਂ ਬਾਅਦ ਇੰਜ ਥੱਲੇ ਰੱਖ ਕੇ ਉਹਨੂੰ ਗਿਣ ਲੈਂਦੇ ਵੀ 1 2 3 ਆ 50 ਮੀਟਰ ਆ ਜੀ, ਉਹਨੂੰ ਕਹਿੰਦੇ ਐਲ ਲਾਉਣੀ। ਯਾਨੀ ਕਿ ਜੇ 4 ਐਲਾਂ ਲੱਗ ਗਈਆਂ ਤੇ ਮੇਰਾ 4 ਮੀਟਰ ਹੋ ਗਿਆ। ਮੇਰਾ 4 ਮੱਲੇ ਦਾ ਮਕਾਨ ਆ। ਹਾਂ ਬਸ ਤੇਰਾ ਹੈਗਾ 2.5 ਐਲਾਂ ਤੇ ਬਾਅਦ ਮੁੱਕ ਜਾਂਦਾ। ਹਾਂ ਵੀ ਹੋਰ ਕਿੱਥੇ ਮਹੱਲੇ 'ਚ ਸੀ ਤੂੰ? ਐਡੇ ਮਾੜੇ ਇਲਾਕੇ 'ਚ ਯਾਰ ਤੂੰ ਸਹੀ ਤਾਂ ਦੱਸ ਨਾ ਇਲਾਕਾ। ਉਸਤਾਦ ਜੀ ਗਰੀਬ ਆ ਇਹ ਉਸਤਾਦ ਜੀ। ਕਿੰਨਾ ਕੁ? ਪਾਈਆ ਦੁੱਧ ਤੇ 87 ਕੱਪ ਚਾਹ ਦੇ ਬਣਦੇ ਇਹਨਾਂ ਦੇ ਘਰ।
ਆ ਠੀਕ ਕਰ ਦਿਓ। ਗਰੀਬ ਆ ਠੀਕ ਕਰ ਦਿਓ ਜੁਗਤ ਆ ਸਹੀ ਨਹੀਂ ਠੀਕ ਕਰ ਕੀਤੀ ਦੇਣਾ ਜ਼ਰਾ। ਨਹੀਂ ਠੀਕ ਆ। ਉਹ ਚੱਲ ਜਿਹੜੀ ਹੱਥ ਤੇ ਲਿਖੀਆਂ ਹੁਣ ਉਹ ਕਰ। ਆਤੇ ਕੋਈ ਨਹੀਂ, ਉਹਦਾ ਹਾਫਜ਼ਾ ਬਹੁਤ ਤੇਜ਼ ਆ। ਉਹ ਕਾਦਾ ਇੱਕ ਮੈਂ ਜੈਨੂਇਨ ਗੱਲ ਕਰ ਰਿਹਾ ਸੱਚੀ ਮੁੱਚੀ ਬਈ, ਸਾਡੇ ਪੂਰੇ ਦਫ਼ਤਰ 'ਚ ਇੰਨਾ ਤੇਜ਼ ਹਾਫਜ਼ਾ ਨਹੀਂ ਕਿਸੇ ਦਾ ਵੀ ਨਹੀਂ, ਨਾ ਇੰਨਾ ਤੇਜ਼ ਹਾਫਜ਼ਾ ਕਿਸੇ ਦਾ ਤੇਜ਼, ਨਾ ਇੰਨੀਆਂ ਤੇਜ਼ ਨਾਸਾਂ ਕਿਸੇ ਦੀਆਂ। ਯਾਰ ਉਹਦੀ ਤੂੰ ਗੱਲ ਪਹਿਲੇ ਸੁਣ ਤਾਂ ਲੈ। ਉਹਦੀ ਵੀ ਸੁਣ ਲੈ, ਤੇਰੀ ਸਟਾਰ ਤੇ ਮੈਂ ਤਾਰੀਫ ਕੀਤੀ ਨਾ ਥੋੜੀ, ਉਹਦੀ ਵੀ ਜਰ ਕੇ ਖਾ ਲਾ। ਬਈ ਹਾਫਜ਼ਾ ਇਦਾਂ ਦਾ ਵੀ ਇਹਨੂੰ 100 ਜੁਗਤ ਯਾਦ ਕਰਾ ਦਿਓ ਬਗੈਰ ਕਾਪੀ ਤੋਂ ਬਹਿ ਕੇ ਅੱਧੇ ਘੰਟੇ 100 ਜੁਗਤ ਕਰ ਦੇਗਾ। ਯਾਰ ਕੀ ਬਾਤ ਆ ਮੈਰ ਸਜ਼ਾਦਾ, ਬਹੁਤ ਅੱਛਾ। ਨਹੀਂ ਆਵਾਜ਼ ਵਾਲੀ ਤਾੜੀ ਮਾਰ, ਸਾਇਲੈਂਟ ਨਾ ਮਾਰ, ਦਿਲੋਂ ਤਾੜੀ ਮਾਰ, ਦਿਲੋਂ। ਹਾਫਜ਼ਾ ਵੀ ਠੀਕ ਹੈ, ਤੇਰੀਆਂ ਨਾਸਾਂ ਵੀ ਠੀਕ ਆ ਉਸਤਾਦ ਜੀ। ਇਹਨਾਂ ਦੇ ਮੱਲੇ ਉਸਤਾਦ ਜੀ ਇੱਕ ਬੰਦਾ ਟਾਈ ਲਾ ਕੇ ਆ ਗਿਆ ਤੇ ਕਹਿੰਦੇ ਫਾਂਸੀ ਤੜਾ ਕੇ ਆਇਆ ਵਾ, ਜੇਲੋਂ ਭੱਜਿਆ ਵਾ। ਟੈਕਨੀਕਲ ਗੱਲ ਆ ਜਿਹੜੀ ਇੱਥੇ ਬੱਧੀ ਹੁੰਦੀ ਨਾ, ਜੇਲੋਂ ਭੱਜਿਆ ਵਾ ਕਹਿੰਦੇ। ਯਾਰ ਮੈਂ ਠੀਕ ਕਰੀ ਜਾ ਰਿਹਾ, ਨਾਲ ਨਾਲ ਗੱਲ ਨੂੰ ਸਮਝ। ਉਸਤਾਦ ਜੀ ਇਹਨਾਂ ਦੇ ਮੋੜ ਤੇ ਹਾਲੇ ਵੀ ਟਾਂਗੇ ਖੜੇ ਹੁੰਦੇ ਆ, ਮੈਂ ਨਹੀਂ ਉਧਰ ਦੀਆਂ ਗੱਲਾਂ ਕਰਨ ਡਿਆ। ਤੇ ਕਰ ਯਾਰ ਮੈਂ ਮਹੱਲਾ ਇਹਦਾ ਖੱਜਲ ਕਰੂੰਗਾ ਨਾਲ, ਜਿਹੜੇ ਮੇਰੇ ਇਹਨਾਂ ਦੇ ਮਹੱਲੇ ਮੇਰੇ ਫੈਨ ਬਹੁਤ ਆ। ਨਹੀਂ ਉਹ ਉਹਨਾਂ ਨੂੰ ਪਤਾ ਵਾ ਕਿ ਵੀ ਅਸੀਂ ਸਿਰਫ ਗੱਲਬਾਤ ਕਰ ਰਹੇ ਹਾਂ, ਉਹਨਾਂ ਦੇ ਅਸੀਂ ਐਡੇ ਕੋ ਸੱਚੀ ਮੁੱਚੀ ਦੀ ਗੱਲ ਨਹੀਂ ਅਸੀਂ ਕਰ ਰਹੇ। ਇਹਨਾਂ ਦੇ ਘਰ ਗੱਲ ਹੋਵੇ ਨਾ ਬਾਹਰ ਸੇ ਕੁਝ ਖਾਏ ਤੇ ਭੱਠੀ ਵਾਲੀ ਮਾਈ ਕੋਲੋਂ ਜਾ ਕੇ ਦਾਣੇ ਖਾ ਕੇ ਪਾਓ। आज भाई आउटिंग करते ਇਹ ਇਹਨਾਂ ਦਾ ਇਲਾਕਾ ਵਾ। ਇੰਨਾ ਕੁ ਇਲਾਕਾ ਵਾ, ਵੱਧ ਤੋਂ ਵੱਧ ਇਹ ਬਾਹਰ ਨਿਕਲਦੇ ਨਾ ਜਦੋਂ ਫਿਰਨ ਤੁਰਨ ਲਈ, ਇੱਕੋ ਹੀ ਦੁਕਾਨ ਮਹੱਲੇ 'ਚ ਖੁੱਲੀ ਹੁੰਦੀ ਇਹਨਾਂ ਦੇ ਪੂਰੇ, ਯਾਨੀ ਕਿ ਰਾਤ ਨੂੰ ਜਾਂ ਦਿਨੇ ਤੁਸੀਂ ਜਦੋਂ ਮਰਜ਼ੀ, ਏਡਾ ਅੱਛੇ ਮਹੱਲੇ ਦਾ ਵਾ। ਅੱਛਾ ਜੀ। ਇੱਕੋ ਹੀ ਦੁਕਾਨ ਖੁੱਲੀ, ਉੱਥੇ ਪੈਂਚਰ ਵਾਲਾ ਵੀ ਬੈਠਾ ਵਾ। ਉਹਨੂੰ ਤੁਸੀਂ ਜਾ ਕੇ ਕਹਿ ਦਿਓ ਭਾਈ ਨੇ ਇੱਥੇ ਕੋਈ ਲਾਗੇ ਡਾਕਟਰ ਨਹੀਂ ਹੈਗਾ, ਉਹ ਪੈਂਚਰ ਵਾਲੀ ਦੁਕਾਨ ਸਾਈਡ ਤੇ ਕਰਕੇ ਨਾਲ ਇੱਥੇ ਟੂਟੀਆਂ ਲਾ ਕੇ ਬੈਠਾ, ਆ ਜਾ ਬੇਟਾ। ਆਲਰਾਊਂਡਰ ਜੇ ਉੱਥੇ ਬੈਠਾ ਕਾਣ ਕੇ ਪੁੱਛ ਲਿਆ ਭਾਈ ਨੂੰ ਕੋਈ ਚਾਹ ਵਾਲਾ ਨਹੀਂ ਹੈਗਾ, ਡਾਕਟਰੀ ਸਾਈਡ ਤੇ ਕਰਕੇ ਉੱਥੇ ਚਾਹ ਬਣਾਉਣ ਲੱਗ ਪਏ। ਜੇ ਉੱਥੇ ਕਿਸੇ ਨੇ ਪੁੱਛ ਲਿਆ ਭਾਈ ਇੱਥੇ ਲਾਗੇ ਕੋਈ ਫਰੂਟ ਵਾਲਾ ਨਹੀਂ ਹੈਗਾ, ਤਾਂ ਕਹੂਗਾ 1 ਮਿੰਟ, ਸਾਰਾ ਕੁਝ ਥੱਲੇ ਰੱਖ ਕੇ ਅੰਦਰ ਫਰੂਟ ਲੈਣ ਚੱਲ ਜਾਂਦਾ। ਜੇ ਕਿਸੇ ਨੇ ਕਹਿਤਾ ਭਾਈ ਇੱਥੇ ਦਹੀਂ ਨਹੀਂ ਮਿਲੂਗਾ, ਸਾਰਾ ਕੁਝ ਬੰਦ ਕਰਕੇ ਬਾਹਰ ਕਾਊਂਟਰ ਤੋਂ ਆ ਜਾਂਦਾ, ਸ਼ਾਇਦ ਮੈਂ ਕੱਟ ਕੇ ਦਿਨਾ ਫ੍ਰਿਜ ਚੋਂ ਕੱਢ ਕੇ। ਕੋਈ ਇੱਕ ਮਹੱਲਾ ਇਹ ਬਹੁਤ ਅੱਛੇ। ਇਹਦਾ ਮਤਲਬ ਆ ਦੁਕਾਨ ਨਹੀਂ ਆ, ਉਹ ਪੂਰਾ ਅਪਾਰਟਮੈਂਟ ਉਹ ਆ, ਡਿਪਾਰਟਮੈਂਟ ਨਹੀਂ ਉਹ ਜਿਹੜਾ ਕੀ ਉਹਨੂੰ ਕਹਿੰਦੇ ਵੱਡਾ ਪਲਾਜ਼ਾ ਵਾ। ਹਾਂ ਮਾਟ ਪੂਰੇ 2.5 ਮਰਲਾ ਟਾਊਨ ਦੇ ਵਿੱਚ ਇੱਕੋ ਹੀ ਦੁਕਾਨ, ਸਿਰਫ ਇੱਕ ਦੁਕਾਨ ਵਾ ਨੁੱਕਰ ਤੇ, ਜਿੱਥੋਂ ਹਰ ਸ਼ੈ ਮਿਲਦੀ ਇਹਨਾਂ ਦੀ, ਸਮਝ ਲਓ। ਬਲਕਿ ਇੱਥੋਂ ਤੱਕ ਕਿ ਮਹੱਲੇ ਚ ਲੜਾਈ ਹੋਵੇ ਤੇ ਉਹਨੂੰ ਦੁਕਾਨ ਵਾਲੇ ਨੂੰ ਜਾ ਕੇ ਕਹਿੰਦੇ ਆ 15 ਤੇ ਫੋਨ ਕਰੀ। ਇਕਲੌਤਾ ਘਰ ਵਾ। ਉਹ ਜਿਹੜੀ ਤੂੰ ਬੂਟ ਵਾਲੀ ਗੱਲ ਕਰ ਰਿਹਾ ਮੈਨੂੰ ਬੰਦ ਕਰਾਉਣ ਨੂੰ ਗੱਲਾਂ ਦੱਸੀਆਂ ਯਾਰ, ਤੂੰ ਕਿਹਾ ਸੀ ਬੂਟ ਪਾ ਕੇ। ਉਸਤਾਦ ਜੀ ਤੋਂ ਕੰਮ ਤੋਂ ਘਰ ਗਿਆ ਨਾ ਤੇ ਰਸਤੇ ਦੇ ਵਿੱਚ ਉਹਨੂੰ ਬੂਟ ਪਾਲਿਸ਼ ਲੱਭ ਗਈ, ਬੂਟਾਂ ਦੀ ਪਾਲਿਸ਼, ਬੂਟਾਂ ਵਾਲੀ ਪਾਲਿਸ਼ ਦੀ ਡੱਬੀ ਲੱਭ ਗਈ ਤੇ ਉਹਦੇ ਨਾਲ ਘਰ ਜਾ ਕੇ 2 ਰੋਟੀਆਂ ਖਾ ਲਈਆਂ। ਐਡੇ ਬਾੜੇ ਲਾ ਕੇ। ਇਹ ਵੀ ਜਦੋਂ ਇੱਥੋਂ ਕੰਮ ਤੇ ਗਿਆ ਤੇ ਰਸਤੇ ਦੇ ਵਿੱਚ ਉਹਨੂੰ ਸ਼ਾਪਰ ਲੱਭ ਗਿਆ, ਉਹ ਚ ਜੈਕਟਾਂ ਸੀ, ਉਹ ਰਗੜ ਕੇ ਚਟਣੀ ਬਣਾ ਕੇ ਰੋਟੀ ਖਾ ਲਈ। ਜੈਕਟਾਂ ਨਾ ਤੇ ਬੂਟਾਂ ਫਿੱਕ ਪੁਣਾ ਕਰਨ ਆ ਯਾਰ ਤੂੰ। ਉਸਤਾਦ ਜੀ ਪਾਲਿਸ਼ ਨਾਲ ਜਿਗਰ ਸਹੀ ਹੁੰਦਾ ਵਾ। ਪਾਲਿਸ਼ ਨਾ ਖਾਧੀ ਜਾ ਸਕਦੀ, ਪਾਲਿਸ਼ ਦਾ ਸਟਾਈਲ ਐਸਾ ਵੀ ਤੂੰ ਤਾਂ ਰੋਟੀ ਖਾ ਸਕਦਾ ਲਾਇਕ। ਜੈਕਟਾਂ ਨਾਲ ਚਟਨੀ ਕਿੱਦਾਂ ਬਣਦੀ? ਮੈਂ ਪਾਲਿਸ਼ ਨਾਲ ਰੋਟੀ ਖਾਊਂਗਾ। ਆਪ ਹੀ ਮੋਸਸ ਆਦਮੀ ਫੈਸਲਾ ਕਰੇਗਾ। ਦੱਸ ਵੀ ਜੈਕਟਾਂ ਨਾਲ ਚਟਨੀ ਬਣਦੀ? ਮੇਰੀ ਗੱਲ ਸੁਣ ਜੀ, ਤੂੰ ਰੋਟੀ ਜਿਹੜੀ ਪਾਲਿਸ਼ ਨਾਲ ਚੋਪੜ ਕੇ ਖਾ ਲੋ ਜਾਂ ਹਾਂ, ਉਹ ਪਾਲਿਸ਼ ਵਿੱਚੋਂ ਕੱਢ ਕੇ ਰੋਟੀ ਦੇ ਉੱਤੇ ਇੰਜ ਲਾ ਕੇ ਤੂੰ ਖਾ ਸਕਦਾ। ਕਿਹੜਾ ਚੈਰੀ ਬਲੋਸਨ ਘਿਓ ਆ ਗਿਆ ਵਿੱਚ? ਚੈਰੀ ਬਲੋਸਨ ਨਹੀਂ ਹੋਏ। ਇਹਦੇ ਭਰਾ ਨੂੰ ਉਸਤਾਦ ਜੀ 300 ਰੁਪਇਆ ਲੱਭ ਗਿਆ, ਆਪਣੇ ਬੱਚਿਆਂ ਦੇ ਰਿਸ਼ਤੇ ਲੱਭਣ ਲੱਗ ਗਿਆ। ਹਾਂ ਆ ਠੀਕ, ਰਕਸ਼ਾ ਕਰਾ ਕੇ ਆਇਆ ਸੀ। ਓ ਯਾਰ ਇਮਲੀ ਤੂੰ ਗੱਲ ਛੁਪਣ ਚ ਕਰਿਆ ਕਰ। 300 ਰੁਪਇਆ ਲੱਭ ਕੇ ਕਿਹੜਾ ਬੰਦਾ ਰਿਸ਼ਤਾ ਲੱਭਣ ਤੁਰ ਪੈਂਦਾ? ਮੈਨੂੰ ਦੱਸੋ ਤਾਂ ਸਹੀ, ਮੈਂ ਕਿਹੜਾ ਡੌਲੀ ਮੋਣ ਦਾ ਘਰ ਵਾ ਮੇਰਾ ਉਹ ਲੱਖ 300 ਰੁਪਏ ਚ ਅਮੀਰ ਹੋਣ ਡਿਆ ਮੈਂ? ਯਾਰ ਗਰੀਬ ਇਲਾਕੇ ਦੀ ਇੱਕ ਮਿਸਾਲ ਦੇ ਰਿਹਾ ਨਾ, ਉਹ ਬੱਚਾ ਕੋਈ ਨਹੀਂ ਏਡੀ ਗੱਲ। ਓਏ ਪੁੱਤ ਤੇਰਾ ਘਰ ਵੀ ਏਦਾਂ ਵਾ, ਭਾਵੇਂ ਸਾਰਾ ਚੁੱਕ ਕੇ ਝੱਪ ਕੱਢ ਲਓ ਤੇ ਭਾਵੇਂ ਵਧਾ ਦਿਓ ਘਰ ਨੂੰ। ਓਏ ਇਹਨਾਂ ਦੇ ਤਾਂ ਤੇਜ਼ ਹਵਾ ਚੱਲੇ, ਮਾੜੀਆਂ ਕੰਧਾਂ ਉੱਡਣ ਲੱਗ ਪੈਂਦੀਆਂ। ਤੂੰ ਵੀ ਘਰ ਦੀਆਂ ਗੱਲਾਂ ਕਰਨ ਡਿਆ। ਇਹ ਏਦਾਂ ਘਰ ਚ ਬੈਠੇ ਤੁਸੀਂ ਸਾਰੇ? ਕਿਉਂ? ਬੱਦਲ ਨਜ਼ਰ ਆਉਣ ਡਏ ਹੁੰਦੇ ਵਿੱਚੋਂ ਘਰ ਦੇ। ਇਹ ਇੱਥੇ ਆਣ ਕੇ ਸੌਂਦਾ ਵਾ, ਇਹਦਾ ਮਾਸ਼ਾਅੱਲਾ ਐਡਾ ਵੱਡਾ ਕਰਕੇ 8-9 ਭੈਣ ਭਰਾ ਵਾ ਤੇ ਇੱਕ ਦਿਨ ਲੱਤਾਂ 'ਚ ਲੱਤਾਂ ਫਸਾ ਕੇ ਜਾਗਣ ਡਏ ਹੁੰਦੇ ਆ। ਉਹ ਇੱਥੇ ਆਣ ਕੇ ਨੀਂਦ ਪੂਰੀ ਕਰਦਾ ਵਾ। ਇਹ ਬਹਿ ਕੇ ਸੌਂਦੇ ਘਰ 'ਚ, ਐਡਾ ਵੱਡਾ ਘਰ ਵਾ ਇਹਨਾਂ ਦਾ। ਇੱਕ ਕੌਲੀ ਆ ਤੇ ਪੈਕੇਜ ਲਾਏ ਆ, ਲੈਦਾ ਰੋਟੀ ਖਾਂਦੇ ਆ ਉਸ ਕੌਲੀ ਤੇ। ਅੱਗੇ ਆਇਆ ਕਹਿੰਦਾ ਲੱਤਾਂ ਪਾ ਕੇ ਤੇ ਜਾਗਣ ਦੇ ਹੁੰਦੇ, ਸੌਂਦਾ ਸਵੇਰ ਨੂੰ ਇੱਥੇ ਆ ਕੇ। ਆਹੋ, ਉਹ ਮੈਨੂੰ ਕਹੀ ਜਾਂਦਾ ਇਹਦਾ ਮਹੱਲਾ ਮੈਂ ਐਡਾ ਦੇਖਿਆ ਤਾਂ ਇੱਕ ਕੌਲੀ ਆ ਉਸਤਾਦ ਜੀ ਇਹਨਾਂ ਦੇ ਘਰ ਦੇ ਵਿੱਚ ਵਾਰੀਆਂ ਲਾਈਆਂ ਵੀ ਹੁਣ ਤੂੰ ਰੋਟੀ ਖਾਣੀ ਇਸ ਕੌਲੀ 'ਚ, ਹੁਣ ਤੂੰ ਖਾਣੀ, ਹੁਣ ਤੂੰ। ਇੱਕ ਗਲਾਸ ਪਾਣੀ ਦਾ ਰੱਖਿਆ। ਬਰਕਤ ਆ ਨਾ, ਇਹਦਾ ਬਰਕਤ ਹੁੰਦੀ। ਬਰਕਤ ਲੈ ਗਿਆ ਸਮਾਨ ਸਾਰਾ ਹੀ ਇਹਨਾਂ ਦਾ, ਸਿਰਫ ਉਹ ਛੱਡ ਕੇ ਗਿਆ ਭੋਰਾ ਕੇ। ਬਰਕਤ ਮਾਲਕ ਮਕਾਨ ਸੀ। ਮੀਟਰ ਵੀ ਲਾ ਕੇ ਲੈ ਗਏ ਨੇ, ਪੂਰੇ ਮਹੱਲੇ 'ਚ ਮਸ਼ਹੂਰ ਵਾ ਮਾਸ਼ਾਅੱਲਾ ਐਡਾ ਵੱਡਾ ਘਰ ਵਾ ਇਹਨਾਂ ਦਾ। ਨੁੱਕਰ ਤੋਂ ਪੁੱਛ ਲਓ ਯਾਰ, ਉਹ ਅਮੈਰ ਦੇ ਘਰ ਜਾਣਾ ਪਾਇਨ ਉਹਦੇ ਜਿਹਨਾਂ ਦੇ ਮੀਟਰ ਲਾ ਕੇ ਰਹਿ ਕੇ ਛਾਪ ਟੰਗਿਆ। ਇਹ ਮਸ਼ਹੂਰ ਵਾ ਬੰਦਾ ਉਸ ਇਲਾਕੇ। ਤੇਰਾ ਵੀ ਪਤਾ ਵਾ, ਆਪਣਾ ਵੀ ਦੱਸ। ਬੋਰੀ ਲਾਈ ਆ। ਬੋਰੀ ਨਾਲ ਕੀ ਕਰਦਾ ਵਾ? ਹਰ ਬੰਦਾ ਉੱਥੇ ਆਪਣਾ ਹਾਲਾਤ ਠੰਡੇ ਕਰਦਾ ਆਣ ਕੇ ਪਾਣੀ ਸਿੱਟ ਕੇ। ਇਹ ਕੀ ਗੱਲ ਹੈ? ਉਹ ਕਿਹੜੀਆਂ ਗੱਲਾਂ ਕਰਨ ਡਿਆ? ਵਜ਼ੀਰ ਆਜ਼ਮ ਵਾਲੀਆਂ ਗੱਲਾਂ ਕਰਨ ਡਿਆ ਬਹਿ ਕੇ। ਮੇਰੇ ਨਾਲ ਵੀ ਮਾੜੇ ਇਲਾਕੇ 'ਚ ਰਹਿੰਦਾ ਵਾ, ਗਰੀਬ ਘਰ ਦਾ, ਉਤੋਂ ਕਿਰਾਏ ਤੇ ਰਹਿੰਦਾ। ਇਹਦਾ ਮਾਲਕ ਮਕਾਨ ਇਹਨੂੰ ਕਹਿੰਦਾ ਚੱਲ ਮਕਾਨ ਵੇਲਾ ਕਰ ਕੋ, ਕਹਿੰਦਾ ਪਹਿਲੇ ਮੇਰਾ ਹਿੱਸਾ ਦੇ।
ਕਿਰਾਏ ਦੇ ਘਰ ਚ ਕਾਹਦਾ ਹਿੱਸਾ ਆ ਗਿਆ ਵੀ ਤੇਰਾ? ਤੂੰ ਮੁੰਡਾ ਵਾ ਉਹਦਾ ਵੀ ਛੋਟਾ ਯਾਰ ਮੈਂ ਮਾਲਕ ਮਕਾਨ ਨੂੰ ਕਾਤੋਂ ਕਹਿਣਾ, ਉਹਨੇ ਕਹਿਣਾ ਕਿਰਾਇਆ, ਮੈਨੂੰ ਕਹਿਣਾ ਘਰ ਖਾਲੀ ਕਰ, ਮੈਨੂੰ ਹਿੱਸਾ ਕਾਤੋਂ ਮੰਗਣਾ? ਯਾਰ ਤੂੰ ਕੋਈ ਗੱਲ ਦੇ ਵਿੱਚ ਤਫਸੀਲ ਕਿਉਂ ਪਾਉਣ ਲੱਗ? ਉਹ ਸਾਜੀ ਜੁਗਤ ਦੀ ਕੋਈ ਪੈਰਵਾਈ ਤਾਂ ਕਰ ਲਓ, ਜੁਗਤ ਦੀ ਪੈਰਵਾਈ ਤਾਂ ਸਹੀ ਕਰ ਲਓ। ਅੱਛਾ ਲੈ ਹੁਣ ਤੂੰ, ਮੈਂ ਤੇਰੀ ਜੁਗਤ ਦੀ ਮੈਂ ਮਾਂ ਭੈਣ ਇੱਕ ਵੇਖੀ ਕਰਦਾ ਕਰ ਤੂੰ ਜੁਗਤ, ਤੈਨੂੰ ਮੈਂ ਜੇ ਇਸ ਪਾਸੇ ਹੋਣਾ ਚੱਲ ਕਰ, ਤੂੰ ਮੇਰੇ ਬੱਚੇ ਨੂੰ ਅੰਡਰ ਐਸਟੀਮੇਟ ਕਰ ਇਹਨਾਂ ਦੇ ਇਲਾਕੇ 'ਚ ਸਾਜ ਇੱਕ ਬੰਦਾ ਸ਼ੇਰਵਾਨੀ ਪਾ ਕੇ ਆ ਗਿਆ ਤੇ ਆਪਣੇ ਬੱਚਿਆਂ ਨੂੰ ਦਮ ਕਰਾਉਣ ਲੱਗ ਗਿਆ, ਉਹਦੇ ਕੋਲ ਵੀ ਪਤਾ ਨਹੀਂ ਕੀ ਆ। ਕਪੀਰ ਸਾਹਿਬ ਆ ਗਏ ਆਹੋ ਅਵੇ ਨਾ, ਉਹਦੀ ਗੱਲ ਤੇ ਤੂੰ ਰਿਐਕਟ ਨਹੀਂ ਕਰ ਰਿਹਾ। ਮੈਂ ਬੜਾ ਮਜ਼ਾ ਲੈ ਰਿਹਾ ਉਹਦੀ ਗੱਲ, ਮਜ਼ਾ ਤੈਨੂੰ ਮੈਂ ਦਿਨਾ, ਤੂੰ ਗੱਲ ਮੇਰੇ ਦਿਲ ਨੂੰ ਕੁਛ ਕਰਦੀ ਹੈ। ਇੱਕ ਬੰਦਾ ਸਾਜੀ ਇਹਨਾਂ ਦੇ ਇਲਾਕੇ ਦੇ ਵਿੱਚ ਨਾ ਹੈੱਡਫੋਨ ਲਾ ਕੇ ਆ ਗਿਆ ਤੇ ਇਹਦਾ ਮੁੰਡਾ ਜਾ ਕੇ ਕਹਿੰਦਾ ਅੱਬਾ ਬਾਹਰ ਇੱਕ ਬੰਦਾ ਟਾਇਰਾਂ ਵਾਲਾ ਮੂੰਹ ਲੈ ਕੇ ਆਇਆ। ਕਿਹੜਾ ਟਾਇਰਾਂ ਵਾਲਾ ਮੂੰਹ? ਉਹ ਸਾਈਡ ਤੇ ਟਾਇਰ ਛੱਡਿਆ ਕਰੋ ਉਸਤਾਦ ਜੀ। ਅੱਛਾ ਤੂੰ ਮੇਰਾ ਹੌਸਲਾ ਦੇਖ, ਮੈਂ ਆਪਾਂ ਹੀ ਉਹਨੂੰ ਗੱਲਾਂ ਦੱਸ ਕੇ ਆਪੇ ਉੱਤੇ ਹੱਸਦਾ ਵੀ ਹੈ। ਤੁਹਾਡਾ ਹੌਸਲਾ ਕਸਮੇ, ਮੈਂ ਤੁਹਾਨੂੰ ਸਬਕ ਇਹ ਪੁੱਛਣਾ ਕਿ ਆਪਣੀ ਔਰਤ ਨੂੰ ਕੋਈ ਸ਼ੂਗਰ ਤਾਂ ਨਹੀਂ ਕਿਸੇ ਦੀ ਵਿੱਚ ਹੈਗੀ? ਕਿਉਂ? ਇਹਦੀਆਂ ਜੁਗਤਾਂ ਉਹਨਾਂ ਨੂੰ ਦੇ ਦਿਆ ਕਰੋ। ਨਹੀਂ ਅੱਛੀਆਂ। ਐਡੇ ਮਾੜੇ ਇਲਾਕੇ 'ਚ ਰਹਿੰਦਾ ਵਾ ਉਸਤਾਦ ਜੀ। ਇਹਨਾਂ ਦੇ ਘਰ ਇੱਕ ਪੜ੍ਹਿਆ ਲਿਖਿਆ ਮਹਿਮਾਨ ਆ ਗਿਆ, ਆ ਕੇ ਕਹਿੰਦਾ ਯਾਰ ਇਮਲੀ ਮੈਨੇ ਬ੍ਰੇਕਫਾਸਟ ਕਰਨਾ ਹੈ। ਉਹਨੂੰ ਫਸਲਾਂ 'ਚ ਲੈ ਗਿਆ, ਕਹਿੰਦਾ ਕਰ ਲੈ ਕੋਈ ਨਹੀਂ, ਮੈਂ ਖਲੋਤਾ ਕੋਈ ਨਹੀਂ ਦੇਖਦਾ। ਤੁਸੀਂ ਯਾਰ ਕਿੱਡੇ ਕਿ ਤੇਰਾ ਡਿਫੈਂਸ ਵਾਲਾ ਇਲਾਕਾ ਵਾ, ਤੁਹਾਡੇ ਘਰ ਕੀ USPਆਂ ਡਿੱਗੀਆਂ ਹੁਣ ਤੇ ਨੁਕਰਾਂ ਦੇ ਵਿੱਚ ਤੁਸੀਂ ਕੀ ਕਹਿੰਦੇ ਹੁੰਦੇ ਉਸਤਾਦ ਜਿਹੜੀ ਜੁਗਤ? ਉਹ ਆਪੇ ਕਹਿ ਲੂਗਾ, ਉਹਨੂੰ ਮੈਂ ਦੱਸਾਂ। ਉਸਤਾਦ ਜੀ ਦੇ ਭਰਾ ਨੂੰ ਮੈਮਰੀ ਕਾਰਡ ਲੱਭ ਗਿਆ, ਉਹਨੇ ਮਢਾ ਕੇ ਗਲ 'ਚ ਪਾ ਲਿਆ, ਤਵੀਤ ਬਣਾ ਕੇ ਵੀ ਪਤਾ ਨਹੀਂ ਕੀ ਆ। ਉਹ ਸੀਗਾ ਵੀ ਇਹਨਾਂ ਦੇ ਘਰ 'ਚ ਨਾ ਨੁੱਕਰ 'ਚ ਕਿਤੇ USB ਪਈ ਸੀ, ਹਾਂ ਤੇ ਉਹ ਟਿੱਡੀਆਂ ਵਾਲੀ TDD ਲਿਆ ਕੇ ਉੱਤੇ ਛਿੜਕ ਰਹੇ ਕਿ ਪਤਾ ਨਹੀਂ ਕੁਛ ਐ ਨਿਕਲ ਆਈ। ਟਿੱਡੀਆਂ ਵਾਲੀ ਸਪਰੇ TDD। ਉਧਰ ਦੇਖੋ ਤਾਂ ਸਹੀ ਕੀ ਬਣ ਕੇ ਆਇਆ ਵਾ। ਪਾਣੀ ਦਾ ਜਾਰ ਘਰ ਦੇ ਵਿੱਚ ਨਾ ਕਿਤੇ ਨੁੱਕਰ ਤੇ USB ਪਈ ਸੀ। ਅੱਛਾ ਤੇ ਇਹ ਘਰ ਦੇ ਵਿੱਚ ਨਾ TD ਲਿਆ ਕੇ ਚੈੱਕ ਕਰਨ ਡਏ ਸੀ ਕੀ ਹੈ ਇਹ। ਮੇਰੇ ਵਾਲੀ ਲਾ ਦੀ। ਐਡੇ ਮਾੜੇ ਆ ਉਸਤਾਦ ਜੀ। ਇਹਦੀ ਬੁੱਢੀ ਨੂੰ ਕਹਿੰਦੀ ਇਮਲੀ ਮੈਂ ਵਿੰਗਸ ਖਾਣੇ ਆ, ਉਹਦੇ ਪੈਰਾਂ ਤੇ ਕੈਚਅਪ ਪਾਤੀ, ਕਹਿੰਦਾ ਖਾ ਲੈ। ਹੁਣ ਵਿੰਗਸ ਠੀਕ ਆ ਬਈ, ਵਿੰਗਸ ਹੀ ਹੁੰਦੇ ਆ ਉਹ, ਵਿੰਗਸ ਬਾਹਾਂ ਹੁੰਦੀਆਂ। ਇਹ ਮਾਸ਼ਾਅੱਲਾ ਐਡੇ ਤਕੜੇ ਇਲਾਕੇ ਦਾ। ਪਹਿਲੇ ਇਹਨੇ ਪਤਾ ਕਰ ਲਾ ਵਿੰਗਸ ਕਹਿੰਦੇ ਕਿਹਨੂੰ। ਸਾਡੀ ਵੀ ਸਮਝੋ ਬਾਹਰ ਕੀਤਾ ਪਿਆ, ਤੂੰ ਕੀ ਕਰਨਾ ਕੀ ਨਹੀਂ। ਵਿੰਗਸ ਬਾਹਾਂ ਨੂੰ ਕਹਿੰਦੇ ਆ। ਇਹਦੀ ਬੇਗਮ ਨੇ ਮੈਨੂੰ ਕਿਹਾ ਕਿ ਮੈਂ ਅੱਜ ਰੋਲ ਤਾਂ ਲਿਆ, ਅੱਜ ਰੋਲ ਤਾਂ ਮੰਗਾ ਕੇ ਦੇ। ਕਹਿੰਦਾ ਕਿਹੜਾ ਲੈਣਾ, ਸੈੜੀਏ ਦਾ ਕਿ ਹੀਰੋ ਦਾ? ਰੋਲ ਫਿਲਮ 'ਚ ਲਓ ਜੀ, ਅੱਗ ਦੇ ਲਓ ਜੀ। ਅੱਛਾ ਯਾਨੀ ਕਿ ਉਹ ਪੈਰਾਂ ਤੇ ਕੈਚਅਪ ਸਿੱਟੀ ਜਾਵੇ, ਅਸੀਂ ਇਦਾਂ ਦੀਆਂ ਵੀ ਨਾ ਕਰੀਏ। ਤੇ ਤੂੰ ਉਹਦੇ ਮਗਰ ਲੱਗਣਾ, ਤੂੰ ਤੇ ਚੰਗਾ ਕਰ ਕੁਛ। ਯਕੀਨ ਮੰਨ ਤੁਸੀਂ ਦੋਨਾਂ ਦੇ ਬਾਰੇ 'ਚ। ਐਡੇ ਮਾੜੇ ਇਲਾਕੇ ਦਾ ਯਾਰ, ਇਹ ਕਸਮੇ ਬਈ ਤੇਰੀ ਸੋਚ ਹੋਣੀ ਹੈ। ਅੱਛਾ ਜੀ ਯਾਰ ਤੁਸੀਂ ਮਹੱਲੇ 'ਚ ਜਿੱਧਰੋਂ ਮਰਜ਼ੀ ਵੜ ਜਾਓ, ਅੱਗੇ ਦਾ ਘਰ ਆ ਜਾਂਦਾ। ਉੱਤੋਂ ਦੀ ਵੀ ਆਉਣਾ ਹੀ ਨਹੀਂ ਪੈਂਦਾ, ਉੱਤੋਂ ਥੱਲੋਂ ਦੀ। ਅੱਛਾ ਮੈਂ ਕਹਿੰਦਾ ਪੂਰੇ ਇਲਾਕੇ 'ਚ ਜਿੱਧਰੋਂ ਵੀ ਤੂੰ ਇੰਟਰ ਹੋਣਾ ਨਾ, 3-4 ਫੁੱਟ ਤੋਂ ਬਾਅਦ ਇਹਦਾ ਘਰ ਹੁੰਦਾ। ਸਟੇਡੀਅਮ ਟੈਪ ਸਟੇਡੀਅਮ ਸਿਰਫ ਤੂੰ ਕੁਲਚੇ ਲੁੱਟਣ ਜਾਣਾ, ਹੋਰ ਕੋਈ ਚੱਕਰ ਨਹੀਂ। ਐਡਾ ਵੀ ਨਹੀਂ ਮਾੜਾ ਘਰ ਉਸਤਾਦ ਜੀ। ਯਾਰ ਐਡੇ ਮਾੜੇ ਇਲਾਕੇ ਦਾ ਯਕੀਨ ਕਰ ਕਿ ਮਤਲਬ ਤਨਖਾਹ ਤੇ ਨਾ 10 ਮਰਲੇ ਜ਼ਮੀਨ ਲੈ ਲੈਂਦੇ, ਜਿਹੜੀ ਪਹਿਲੀ ਤਨਖਾਹ ਨਹੀਂ ਹੁੰਦੀ 27 10 ਮਰਲੇ ਜ਼ਮੀਨ ਲੈ ਲੈਂਦੇ। ਐਡੇ ਮਾੜੇ ਇਲਾਕੇ ਦਾ ਯਕੀਨ ਕਰ। ਐਡੇ ਮਾੜੇ ਇਲਾਕੇ ਦਾ ਉਸਤਾਦ ਜੀ। ਇਹਦਾ ਘਰ ਵੀ ਐਡਾ ਗਰੀਬ ਆ, ਐਡੇ ਮਾੜੇ ਆ। ਇਹਦਾ ਭਰਾ ਇੱਕ ਕੁਰਸੀ ਲਿਆ ਆ ਤੇ ਸਾਰਾ ਹੀ ਘਰ ਦਾ ਸਮਾਨ ਬਾਹਰ ਕੱਢ ਲਿਆ, ਫੇਰ ਕੁਰਸੀ ਅੰਦਰ ਰੱਖੀ। ਕਿਉਂ? ਘਰ ਹੀ ਐਡਾ ਸੀਗਾ ਛੋਟਾ ਜਿਹਾ। ਤੂੰ ਜਿਹੜਾ ਮੈਨੂੰ ਪਤਾ ਹੈ, ਤੂੰ ਐਡੇ ਤਕੜੇ ਇਲਾਕੇ ਦਾ ਕਿ ਤੈਨੂੰ ਬੈਰੀਅਰ ਟਾਉਣ ਵਾਲਾ ਕਹਿੰਦਾ ਮੈਨੂੰ 2.5 ਮਰਲੇ ਮਕਾਨ ਲਿਆ ਦੇ ਇੱਥੇ। ਮਰਗਲੇ ਆਸਰੇ ਤਰਲੇ ਕਰਨ ਡਿਆ, ਤੇਰੇ ਅੱਬੇ ਦਾ ਨੰਬਰ ਲੱਭਣ ਡਿਆ ਵਾ, ਹੈਲੋ ਸਦੀਕ ਮੈਨੂੰ 2.5 ਮਰਲੇ ਜਗ੍ਹਾ ਲਿਆ ਦੇ ਇੱਥੇ, ਵਿੱਚ ਦੁਕਾਨਾਂ ਵੀ ਹੋਣ। ਐਡੇ ਚੰਗੇ ਇਲਾਕੇ ਦਾ ਤੂੰ ਐਡਾ ਸ਼ੌਕ ਆ, ਤੂੰ ਤੇਰੇ ਜਿਹੜਾ ਉਧਰ ਮੈਨੂੰ ਪਤਾ ਨੈਟ ਸਾਰਾ ਹੀ ਜਾਣ ਡਿਆ। ਹਾਂਜੀ ਮਰੇ ਤੇਰਾ ਇਲਾਕਾ ਲੈਪਟਾਪ ਤੇ ਵੀ ਆਉਣ ਡਿਆ। ਕਾਤੋਂ ਨਹੀਂ ਵੱਧ ਗੱਲਾਂ ਕਰਦੀਆਂ ਤੇਰੇ ਇਲਾਕੇ ਦੇ ਵਿੱਚ। ਮੇਰੇ ਬੈਲੈਂਸ ਮਿਲਦਾ ਨਹੀਂ ਤੇਰੇ ਇਲਾਕੇ 'ਚ, ਬੈਲੈਂਸ ਨਹੀਂ ਲੱਭਦਾ। ਮੋਬਾਈਲ ਹੋਊ ਤੇ ਬੈਲੈਂਸ ਲੱਭੂ। 250 ਦਾ ਬੈਲੈਂਸ ਕਰਾਉਣ ਲਈ 500 ਦਾ ਤੇਲ ਲੱਗਦਾ ਇਹਦੇ ਇਲਾਕੇ ਨੂੰ। ਯਾਰ ਉਹਨਾਂ ਦਾ ਮਕਾਨ ਹੀ ਟੈਂਟ ਆ ਤੇ ਫਿਰ ਉਹ ਜਿੱਥੇ ਮਰਜ਼ੀ ਲਾ ਲੈਂਦੇ। ਇਹਨਾਂ ਦੇ ਵੀ ਟੈਂਟਾਂ ਵਾਲੇ ਆ, ਬਾਜ਼ੀਗਰ। ਇਹ ਵੀ ਐਡੇ ਮਾੜੇ ਇਲਾਕੇ 'ਚ ਰਹਿੰਦਾ ਉਸਤਾਦ ਜੀ। ਇਹਨਾਂ ਨੂੰ ਇੱਕ ਮਾਚਸ 50 ਰੁਪਏ 'ਚ ਪੈਂਦੀ ਹੈ। ਕਿਉਂ? 40 ਰੁਪਏ ਕਿਰਾਇਆ ਲਾ ਕੇ ਜਾਂਦੇ, ਉੱਥੋਂ 2 ਰੁਪਏ ਵਾਲੀ ਮਾਚਸ ਲੈ ਕੇ ਵਾਪਸ ਆਏ। ਦੁਕਾਨ ਹੀ ਕੋਈ ਨਹੀਂ ਪੂਰੇ ਇਲਾਕੇ 'ਚ। ਤੂੰ ਜਾਣਾ ਤੇ ਤੂੰ 8-10 ਲਾਇਆ ਕਰ ਇਕੱਠੀਆਂ। ਮੰਗਤਾ ਆਦਮੀ, ਉਹਨੂੰ ਪਤਾ ਹੀ ਨਹੀਂ ਹੈਗਾ ਕਿ ਡਿਸਿਪਲਿਨ ਕੀ ਹੁੰਦੇ। ਮੈਂ ਇਕੱਠੀਆਂ ਮਾਸਾਂ ਕਰ ਲਿਆ, ਉਹ ਕਿਸੇ ਇਲਾਕੇ 'ਚ ਫਿਰਿਆ, ਮੇਰੇ ਘਰ ਵਾਲੀ ਸਾਈਡ ਤੇ ਨਹੀਂ ਆਇਆ ਹਲੇ। ਅੱਛਾ ਬਾਹਰ ਕਿਤੇ ਜਿੱਥੇ ਹਲੇ ਕੰਸਟਰਕਸ਼ਨ ਹੋ ਰਹੀ ਹੈ। ਜਿੰਨੀ ਤੇਰੀ ਤਨਖਾਹ ਨਾ ਉਹਨੇ ਦੀਆਂ ਮਾਚਸਾਂ ਨਾਲ ਉਹ ਸਿਰਫ ਸਿਗਰਟ ਲਾਂਦਾ। ਹਾਂ ਤੁਸੀਂ ਇਹਦੇ ਤਕੜੇ ਇਲਾਕੇ ਦਾ ਹੋਊਗਾ ਕਿ ਕਿਚਨ 'ਚ ਦਾਦਾ ਸਾ ਹੁੰਦਾ ਇਹਦਾ, ਇੰਨੇ ਤੰਗ ਵਾ। ਕਿਚਨ 'ਚ ਦਾਦਾ ਸਵਾਦ ਸਿਗਰਟ ਤੋਂ ਯਾਦ ਆਇਆ, ਅੰਦਰ ਬਰਾਂਡੇ ਦੇ ਵਿੱਚ ਵੀ ਢੇਰ ਲੱਗੇ ਹੁੰਦੇ, ਨਿਆਣਿਆਂ ਦੇ ਪਿਛਲੇ ਕਮਰੇ 'ਚ ਵੀ ਢੇਰ ਲੱਗੇ ਹੁੰਦੇ ਆ। ਕੋਈ ਛੋਟੀ ਮੋਟੀ ਫੈਮਿਲੀ ਤਲਕ ਵਾ। 2.5 ਮਰਲੇ ਦਾ ਮਕਾਨ ਵਾ ਤੇ 55 ਜੀ ਰਹਿਣ ਡਏ ਉਹ 'ਚ। ਆਪਣੇ ਸੌਣ ਉਹ 'ਚ ਵੀ ਸਾਰੇ ਭਰਾ ਕਹਿੰਦੇ ਸਾਡਾ ਹਿੱਸਾ ਵੀ ਵਿੱਚ ਹੀ ਆ, ਹਲੇ ਹਿੱਸੇ ਵੀ ਹੁਣੇ ਉਸ ਭੁਲਾੜ ਦੇ। ਤੇ ਦਾ ਦਾਦਾ ਖਿੱਚ ਕੇ ਬੈਠਾ ਸੀ, ਕਹਿੰਦਾ ਜਿੰਨੇ ਨਿਆਣੇ 8 ਹਿੱਸੇ ਹੋਣੀ ਆ।
ਇੰਨੇ ਜੀ ਆ ਘਰ ਦੇ, ਇਕੱਲੇ ਵੀ ਹੋਣ ਤੇ ਲੋਕਾਂ ਨੂੰ ਲੱਗਦਾ ਇੰਨਾ ਲਪਰੋਣੇ ਆਏ। ਅੱਲਾ ਤੋਬਾ ਅਸਤਗਫਾਰ। ਇਦਾਂ ਦੇ ਵਿੱਚ ਨਿਆਣੇ ਇਸ ਤਰ੍ਹਾਂ ਇਹਨਾਂ ਘਰ ਪ੍ਰਾਹੁਣੇ ਹੁੰਦੇ ਨਾ, ਇਹ 15 ਕੇ ਜਣੇ ਬਾਹਰ ਨਿਕਲ ਜਾਂਦੇ ਕਿਉਂਕਿ ਜਗ੍ਹਾ ਨਹੀਂ ਹੈਗੀ। ਗਰਮੀਆਂ ਘਰ ਪਰੋੜੇ ਆਏ ਤੇ ਫੋਨ ਕਰਕੇ ਕਹਿੰਦੇ ਜਗ੍ਹਾ ਨਹੀਂ ਹੈ, ਅਸੀਂ ਚੌਕ 'ਚ ਬੈਠੇ, ਆ ਕੇ ਬੋਤਲਾਂ ਪਿਲਾ ਜਾਓ। ਗਰਮੀਆਂ 'ਚ ਸਾਰੇ ਛੱਤ ਤੇ ਸੁੱਤੇ ਤੇ ਮਹੱਲੇਦਾਰ ਇਹ ਪੁੱਛਣੇ ਸੀ ਬਾਲਣ ਸਟਾਇਆ। ਐਡਾ ਬੁਰਾ ਸੌਂਦੇ ਇਹ ਇੰਨੇ ਕੁ ਘਰ ਦੇ ਵਿੱਚ। ਇਹ ਆਪਣੀ ਛੱਤ ਤੇ ਇੰਜ ਬਨੇਰੇ ਤੇ ਬਾਹਾਂ ਰੱਖ ਕੇ ਖਲੋਤਾ ਤੇ ਲੋਕੀ ਥੱਲੇ ਦੇ ਬੁੜੇ ਨੂੰ ਕਹਿੰਦੇ ਚਾਚਾ ਫੇਰ ਐਂਟੀਨਾ ਲਵਾ ਲਿਆ। ਇੰਨਾ ਰਸ਼ ਵਾ ਇਹਨਾਂ ਦੇ ਘਰ ਦੇ ਵਿੱਚ ਕਿ ਪੁਲਿਸ ਵਾਲੇ ਨੇ ਬਸੰਤ 2-3 ਵਾਰੀ ਇਹਨਾਂ ਘਰ ਹੀ ਛਾਪਾ ਮਾਰ ਲਿਆ। ਕਹਿੰਦੇ ਸਾਰੀ ਦੁਨੀਆ ਇੱਥੇ ਬਸੰਤ ਮਨਾਉਣ ਡਈ ਹੈ। ਇੰਨੇ ਜੀ ਇੰਨੇ ਤੋਬਾ। ਚੱਲ ਯਾਰ ਤੂੰ ਵੀ ਗੱਲ ਕਰਨਾ, ਅਗਲਾ ਹੁਣ ਤੇਰੇ ਇਲਾਕੇ ਤੇ ਆਇਆ ਤਾਂ ਤੂੰ ਆ ਜਾਂ ਕਰਨ ਲੱਗ ਪਏ। ਏਡਾ ਤਾਂ ਤੇਰਾ ਖਾਸ ਇਲਾਕਾ ਹੈ ਹੀ ਨਹੀਂ ਪੁੱਤ। ਮੈਂ ਤੇਰਾ ਸਾਰਾ ਬਾਇਓਡਾਟਾ ਲੈ ਲਿਆ ਵਾ। ਤੁਹਾਡੀ ਹਾਲੇ ਵੀ ਛੱਤ ਕਾਨਿਆਂ ਦੀ ਆ। ਅੱਲਾਹ ਪਾਕ ਮਾਫ ਕਰੇ, ਅੱਲਾਹ ਪਾਕ ਮਹੱਲੇ 'ਚ ਫੌਜ ਗਏ, ਇਹਨਾਂ ਦੀ ਛੱਤ ਉੱਪਰੋਂ ਕਾਨਾ ਲੈ ਕੇ ਨਾਪ ਲਿਜਾਣ ਲਈ ਲੈ ਗਏ। ਪਹਿਲਾ ਦਰਵਾਜ਼ਾ ਇਹਨਾਂ ਦਾ ਕਬਰਸਤਾਨ ਦੀ ਕੰਧ ਦੇ ਨਾਲ ਆ। ਅੰਦਾਜ਼ਾ ਕਰ ਲਓ ਕਿੱਡੇ ਡਿਸੈਂਟ ਇਲਾਕੇ 'ਚ ਰਹਿੰਦਾ ਹੁਣ। ਜੀ ਮਾੜੇ ਇਲਾਕੇ ਦਾ ਵਾ। ਕਬਰਾਂ ਵਾਲੀ ਦਾਲ ਸਾਰਾ ਪੂਰਾ ਹਫਤਾ ਪਕਾਉਂਦੇ ਚੁੱਕ ਇਹ। ਯਕੀਨ ਮੰਨੋ ਜੀਬਾਂ ਨਾਲ ਕਬਰਾਂ ਸੈੱਟ ਕੀਤੀਆਂ ਇਹਨਾਂ ਸਾਰਿਆਂ ਨੇ। ਇੰਨੇ ਨਿਆਣੇ ਆ ਬਾਜੀ। ਘਰ ਦੇ ਵਿੱਚ ਕੋਈ ਨਿਆਣਾ ਨਹਾਉਣ ਡਿਆ ਹੋਵੇ ਤੇ ਇਹਦੇ ਵਾਲਦ ਸਾਹਿਬ ਇਹਨੂੰ ਕਹਿੰਦੇ ਮੈਂ ਯਾਰ ਉਹ ਫਲਾਨੀ ਕਬਰ ਤੋਂ ਤੇਲ ਚੁੱਕ ਲਿਆ ਪੁੱਤ ਨੂੰ ਲਾਉਣਾ। ਅੱਧਾ ਘਰ ਇਹਨਾਂ ਦਾ ਕਬਰਸਤਾਨ ਨੇ ਪਾਲ ਦਿੱਤਾ ਵਾ। ਉੱਥੋਂ ਨਿਆਣੇ ਬੇਰ ਖਾਈ ਜਾਣ ਡਏ, ਉਸੇ ਛਾਂ ਥੱਲੇ ਬੈਠੇ ਹੁੰਦੇ, ਪਤਾ ਨਹੀਂ ਲੱਗਦਾ ਜਿੰਨਾ ਦਾ ਕਿਹੜਾ ਕਿ ਇਹਨਾਂ ਦਾ ਕਿਹੜਾ। ਉਸ 2.5 ਮਰਲਾ ਸਕੀਮ ਸਾਰੀ ਰਾਤ ਮੁਰਦਿਆਂ ਨਾਲ ਗੱਲਾਂ ਕਰਦੇ ਇਹ। ਯਾਰ ਇਮਰੀਏ ਤੇ ਤੂੰ ਹੁਣ ਇਹ ਕਿਹੜੀ ਮੈਂ ਹੁਣ ਕਿਹੜੀ ਗੱਲਾਂ ਕਰਾਂ, ਮੈਂ ਉਹਦੇ ਨਾਲ ਕਿਹੜਾ ਸੁਨੇਹੇ ਦੇਣ ਲੱਗ ਪਵਾਂ ਉਹਨੂੰ। ਤਾਜੀ ਆਪਣੇ ਅੱਬੇ ਦੀ ਕਬਰ ਤੇ ਫੁੱਲ ਪਾਣ ਗਿਆ ਤੇ ਸਿਗਰਟ ਪੀਤੇ ਹੋਏ ਤੇ ਜੰਪ ਤੇ ਪਾਇਆ ਹੈ। ਇਹ ਆਪਣੇ ਅੱਬੇ ਦੀ ਕਬਰ ਤੇ ਫੁੱਲ ਪਾਣ ਗਿਆ, ਉਹ ਕਹਿੰਦਾ ਤੇਰੇ ਦੁੱਖੋਂ ਭਰਿਆ ਫੇਰ ਆ ਗਏ। ਉਹ ਲੈ ਹੀ ਨਹੀਂ, ਉਹਨੇ ਕਹਿੰਦਾ ਕੰਡੇ ਸਿੱਟ ਜਾ। ਇਹਨੂੰ ਕਿਸੇ ਨੇ ਆਪਣੇ ਮੇਰੀ ਕਬਰ ਤੇ ਫੁੱਲ ਪਾਉਣ ਗਿਆ ਤਾਂ ਬਾ ਕਹਿੰਦਾ ਤੈਨੂੰ ਕਿੰਨੇ ਦੱਸਿਆ ਵੀ ਮੇਰੀ ਇੱਥੇ ਕਬਰ ਹੈ। ਇੱਕ ਬੰਦੇ ਨੇ ਇਹਨੂੰ ਕਿਹਾ ਜਾ ਆਪਣੇ ਅੱਬੂ ਦੀ ਕਬਰ ਤੇ ਫੁੱਲ ਪਾ ਤੇ ਆਤਨ 8 ਨੂੰਹਾਂ ਤੇ ਪਾ ਆ। ਪਤਾ ਨਹੀਂ ਕਿਹੜੀ ਪੂਰੇ ਪਰੇ ਵੀ ਚਲੋ ਸਵਾਬ ਹੀ ਆ ਨਾ, ਨੇਕੀ ਆ ਨਾ। ਯਾਰ ਅੱਜ ਨਾ ਕੋਈ ਮਜ਼ਾ ਨਹੀਂ ਆ ਮੈਰ ਆ ਰਿਹਾ ਕੋਈ। ਉਸਤਾਦ ਜੀ ਉਹ ਖਿਜਿਆ ਹੋਇਆ ਲਾਕੇ ਦਾ ਸੜਿਆ ਫੁੱਕਿਆ ਪਿਆ। ਲਾਕੇ ਦਾ ਦੱਸ ਹੀ ਨਹੀਂ ਰਿਹਾ ਵੀ ਕਿੱਡੇ ਮਾੜੇ ਦਾ ਵਾ। ਉਸਤਾਦ ਜੀ ਐਡੇ ਮਾੜੇ ਇਲਾਕੇ ਦੇ ਵਿੱਚ ਰਹਿੰਦਾ ਵਾ। ਇੱਕ ਬੰਦਾ ਬਾਹਰ ਨਾ ਫੁੱਲ ਝੜੀਆਂ ਚਲਾ ਰਿਹਾ, ਇਹਦਾ ਨਿਆਣਾ ਆ ਕੇ ਇਹਨੂੰ ਕਹਿੰਦਾ ਪਾਪਾ ਬਾਹਰ ਜੰਗ ਲੱਗ ਗਈ, ਆਤਿਸ਼ਬਾਜ਼ੀ ਹੋ ਰਹੀ ਆ, ਗੋਲਾਬਾਰੀ ਹੋ ਰਹੀ ਆ। ਤੇ ਯਾਰ ਆ ਨਾ ਕਰਿਆ ਕਰ ਤੂੰ ਉਸਤਾਦ ਜੀ। ਆ ਤੂੰ ਅਗਲੇ ਨੂੰ ਐਡਾ ਫਿੱਕਾ ਕਰ ਦੇਣਾ ਤੂੰ। ਮੇਰੇ ਨਿਆਣੇ ਹਾਫਜ ਆ, ਮੈਨੂੰ ਦੱਸੋ ਇਹਨਾਂ ਦਾ ਕਿਹੜਾ ਐਡਾ ਖਾਸ ਇਲਾਕਾ ਵਾ? ਇਹਨਾਂ ਦੇ ਇਲਾਕੇ ਦੇ ਵਿੱਚ ਐਸਾ ਚੱਲਣ ਡਿਆ ਸਿਸਟਮ ਕਿ ਬੂਟਾਂ 'ਚ ਨੈਟ ਲੱਗਾ ਵਾ ਹੈ ਵੀ ਤੁਰੇ ਜਾਣ ਡਿਆ, ਬੂਟ ਕੱਢਿਆ ਉਸੇ ਟਾਈਮ ਨੰਬਰ ਮਿਲਿਆ, ਹੈਲੋ ਮੈਂ ਫਲਾਣੇ ਬੂਟ ਲਾ ਕੇ ਆ। ਇਹ ਕਿਹੜਾ ਐਡਾ ਇਹਨਾਂ ਦਾ ਖਾਸ ਇਲਾਕਾ? ਮੈਨੂੰ ਵੀ ਤਾਂ ਸਮਝਾਓ। ਵਾਹਦ ਇਹਨਾਂ ਦਾ ਇਲਾਕਾ ਵਾ, ਪੂਰੇ ਘਰ 'ਚ ਇਹਨਾਂ ਦੇ ਬਲਬ ਲੱਗਾ, ਪੂਰੀ ਦੁਨੀਆ ਰੁਪਏ ਰੌਣਕੀ ਫਿਰਨ ਡਈ ਹੈ। ਬਸ ਕਰਿਆ ਕਰ ਇਮਲੀ। ਕਿਹੜਾ ਇਹਨਾਂ ਦਾ ਇਲਾਕਾ ਮੈਨੂੰ ਵੀ ਤਾਂ ਸਮਝਾਓ ਕਿ ਇਹਨਾਂ ਦੇ ਕੰਨਾਂ ਦੇ ਉੱਪਰੋਂ ਖੰਭੇ ਨਿਕਲਣ ਡਏ ਆ। ਡਿਜੀਟਲ ਇਲਾਕਾ ਵਾ। ਕਿਹੜਾ ਡਿਜੀਟਲ ਇਲਾਕਾ ਵਾ ਮੈਨੂੰ ਦੱਸੋ ਤਾਂ ਸਹੀ। ਔਰ ਯੂਫੋਨ ਵਾਲੇ ਸਿਮ ਜਿਹੜੇ 32 ਸਿਮ ਵਾ, ਇਹਨਾਂ ਦੇ 32 ਦੰਦ ਨਹੀਂ ਪੂਰੇ। ਯਾਰ ਆਵੇ ਉਹ ਇੰਜ ਕਰਕੇ ਘੜੀ ਚੋਂ ਪਰੌਂਠਾ ਕੱਢ ਲੈਂਦੇ ਆ, ਇੰਨਾ ਡਿਜੀਟਲ ਇਲਾਕਾ ਹੋਇਆ ਪਿਆ ਉਹਨਾਂ ਦਾ। ਇਹ ਉਹ ਤਾਂ ਫਿਰ ਉਹ ਨਿੰਜਾ ਟੇਟਲ ਵਾਲੇ ਹੋਏ ਇਹ। ਨਹੀਂ ਨਿੰਜਾ ਵਾਲੇ ਪਹਿਲੇ ਸੀ, ਹੁਣ ਤੇ ਫਿਰ ਮਾੜੇ ਇਲਾਕੇ 'ਚ ਰਹਿੰਦਾ ਉਸਤਾਦ ਜੀ। ਮੈਨੂੰ ਤੇਰਾ ਵੀ ਪਤਾ ਵਾ। ਤੇਰੇ ਇਲਾਕੇ ਦਾ ਮੈਨੂੰ ਪਤਾ ਜਿਹੜੇ ਹਾਲੇ ਵੀ ਸੋਨੇ ਦੇ ਗੋਲੇ ਵਿਕਣ ਡਏ ਆ। ਸੋਨੇ ਦੇ ਬਗੈਰ ਤਾਂ ਐਵੇਂ ਇਲਾਕਾ ਦੱਸੀ ਜਾਣਾ। ਤੇਰੇ ਇਲਾਕੇ ਦੇ ਵਿੱਚ ਤਾਂ ਪੰਸਾਰੀ ਇੰਨੀ ਦੂਰ ਵਾ, ਬੰਦਾ ਹਕੀਮ ਲੱਭਦਾ ਹੁੰਦਾ ਪੰਸਾਰੀ ਮਰ ਜਾਂਦਾ। ਤੂੰ ਵੀ ਇਲਾਕੇ ਦੀਆਂ ਗੱਲਾਂ ਕਰਨ ਡਿਆ ਮਰੇ। ਤੇਰੇ ਇਲਾਕੇ ਦੇ ਵਿੱਚ ਡਾਕਟਰ ਨਹੀਂ ਹੈਗਾ ਛੇਤੀ, ਤੂੰ ਵੀ ਇਲਾਕੇ ਦੀਆਂ ਗੱਲਾਂ ਕਰਨ ਡਿਆ। ਸੱਚੀ ਮੁੱਚੀ ਇਹਨਾਂ ਦਾ ਮਰੀਜ਼ ਮਰ ਗਿਆ, ਇਹਨਾਂ ਦਾ ਮਰੀਜ਼ ਬਿਮਾਰ ਹੋ ਗਿਆ, ਡਾਕਟਰ ਦੇ ਪਹੁੰਚਦਿਆਂ ਮਰੀਜ਼ ਦੀ ਜਾਨ ਨਿਕਲ ਗਈ। ਤੇ ਡਾਕਟਰ ਕਿਉਂ ਕਹਿਣ ਡਿਆ 5 ਮਿੰਟ ਤੁਸੀਂ ਹੋਰ ਆ ਜਾਣੇ ਬਚ ਜਾਣਾ ਸੀ। ਕਹਿੰਦੇ ਡਾਕਟਰ ਸਾਹਿਬ ਤੁਸੀਂ ਕਿਤੇ ਪਾਊਡਰ ਲਾ ਕੇ ਕਰ ਲੈਂਦੇ। ਪਾਊਡਰ ਲਾ ਕੇ ਕਰ ਲੈ ਆ ਦਫ਼ਤਰ ਹਸਪਤਾਲ। ਯਾਰ ਤੈਨੂੰ ਕੋਈ ਮਸਲਾ ਵਾ ਉਹਦੇ ਨਾਲ? ਯਾਰ ਉਹਦੀ ਗੱਲ ਸੁਣਦਾ ਹੀ ਨਹੀਂ। ਉਹ ਬੁਖਾਰ ਵਾਲੀ ਦਵਾਈ ਵਰਗਾ ਮੂੰਹ ਆ ਉਹਦਾ ਯਾਰ, ਉਹ ਹਟਣ ਹੀ ਨਹੀਂ ਰਿਹਾ। ਮੇਰਾ ਇਲਾਕਾ ਦੱਸੋ ਤੂੰ ਕਿੱਡਾ ਮਾੜਾ ਇਲਾਕਾ ਇਹਦਾ। ਉਸਤਾਦ ਜੀ ਇਹਨੇ ਕੱਲ 11 ਬਾਈ ਵਾਲਿਆਂ ਕੋ ਜੁੱਤੀਆਂ ਖਾਧੀਆਂ। ਕਿਉਂ? ਉਹਨਾਂ ਨੂੰ ਕਹਿੰਦਾ ਮੈਂ ਆਪ ਚਲਾ ਕੇ ਜਾਣੀ ਹੈ ਗੱਡੀ। ਫਿੱਟੇ ਮੂੰਹ ਯਾਰ, ਉਹ ਵੀ ਤੇਰੇ ਅੱਬੇ ਦੀ ਗੱਡੀ ਆ, ਉਹ ਸਰਕਾਰੀ ਗੱਡੀ ਆ, ਤੂੰ ਲੀਚੇ ਚਲਾ ਕੇ ਜਾਣੀ। ਹੋਰ ਦੱਸ ਤੇਰਾ। ਐਡੇ ਮਾੜੇ ਇਲਾਕੇ ਦੇ 11 ਬਾਈ ਵਾਲਿਆਂ ਕੋ ਮਾਰ ਖਾਦੀ। ਉਹ ਕਿਉਂ? ਇਹਦੇ ਅੱਬੇ ਨੂੰ ਡਾਕਟਰਾਂ ਨੇ ਦੱਸਿਆ ਨੂੰ ਠੰਡੇ ਇਲਾਕੇ ਚ ਲੈ ਜਾ, ਫੋਨ ਕਰਕੇ ਉੱਚ ਲਿਜਾਣ ਡਏ। ਸ਼ੁਕਰ ਕਰ ਇੱਥੇ ਆ ਗਿਆ ਵਾ, ਇੱਥੇ ਤੈਨੂੰ ਕੰਮ ਲੱਭ ਗਿਆ ਹੈ, ਤੈਨੂੰ ਥੋੜੀ ਤਮੀਜ਼ ਆ ਗਈ ਆ, ਕੱਪੜੇ ਪਾਉਣ ਦੀ ਆ ਗਿਆ, ਪਤਾ ਲੱਗ ਗਿਆ। ਤਾਂ ਜੀ ਇਹਨੂੰ ਬਾਹਰੋਂ ਨਾ ਜਾਣ ਲੱਗਾ ਕੰਮ ਤੋਂ, ਲੈਟਰੀਨ ਵਾਲਾ ਬੁਰਸ਼ ਲੱਭਿਆ, ਘਰ ਜਾ ਕੇ ਉਹੀ ਕਰਨ ਲੱਗ ਗਿਆ। ਆ ਦੱਸੀ ਸੀ ਤੁਸੀਂ? ਨਹੀਂ ਇਹਨੇ ਕੋਲੋਂ ਕੀਤੀ ਹੈ। ਦੇਖ ਲਓ ਕਿੱਡੀ ਫਿੱਕੀ ਕੀਤੀ। ਨਹੀਂ ਠੀਕ ਆ। ਹੋਰ ਦੱਸ। ਤੂੰ ਵੀ ਸ਼ੁਕਰ ਕਰਿਆ ਕਰ ਅੱਲਾ ਦਾ, ਨਹੀਂ ਤਾਂ ਤੂੰ ਹਰ ਟਾਈਮ ਖਾਣਾ, ਹਰ ਟਾਈਮ ਮੰਗਦਾ। ਅੱਛਾ ਅੱਲਾ ਨੇ ਨਿਜ਼ਾਮ ਤੇਰਾ ਚਲਾਇਆ ਇੱਥੇ ਆਣ ਕੇ। ਤੈਨੂੰ ਮੈਂ ਤਾਂ ਹੈਰਾਨ ਆ, ਜਿਹੜੀ ਬਿੱਲੀ ਰੱਖੀ ਆ ਉਹਨੂੰ ਨੀ ਏਡੀ ਛੇਤੀ ਗੋਸ਼ਤ ਦਾ ਪਤਾ ਲੱਗਦਾ ਜਿਹੜੀ ਤੈਨੂੰ ਪਤਾ ਲੱਗਣ ਡਿਆ। ਨਾ ਮੈਨੂੰ ਬਿੱਲੀ ਦੀ ਸਮਝ ਲੱਗਣ ਡਈ, ਨਾ ਤੇਰੀ ਸਮਝ ਲੱਗਣ ਡਈ ਆ। ਉਹਨੂੰ ਮੈਂ ਫੇਰ ਵੀ ਸ਼ਿਸ਼ਤ ਕਰ ਦਿੰਦਾ ਵਾ, 2 ਪੈਰਾਂ ਦੀ ਕਾਹਦੀ ਰਾਖੀ। ਇਹਦੇ ਮੈਂ ਮਗਰ ਕਾਤੋਂ ਜਾਵਾਂ? ਦੁੱਧ ਇੰਜ ਪੀ ਰਿਹਾ ਜਿੱਦਾਂ ਸੱਟਾਂ ਲੱਗੀਆਂ ਇਹਦੇ।
ਉਸਤਾਦ ਜੀ ਤੁਸੀਂ ਆਪਣੇ ਸਵੇਰ ਤੁਸੀਂ ਨਾਸ਼ਤੇ ਤੋਂ ਪਹਿਲਾਂ ਕਿਹਾ ਯਾਰ ਥੋੜਾ ਜਿਹਾ ਦੁੱਧ ਤੇ ਨਾਲ ਮੈਨੂੰ ਗੋਲੀ ਲਾਜ਼ਮੀ ਉਹ ਸੀਕੋ ਵਾਲੀ ਦੇ ਦਿਆ ਕਰੋ। ਸੀਕੋ ਵਾਲੀ ਜਿਹੜੀ ਤੁਸੀਂ ਖਾਂਦੇ ਮੈਡੀਸਨ, ਇਹ ਮੈਨੂੰ ਦੱਸੋ ਕਿਹੜੀ ਮੈਡੀਸਨ ਖਾਂਦਾ ਫਿਰਦਾ ਇੱਥੇ? ਮੈਨੂੰ ਵੀ ਤਾਂ ਸਮਝਾਓ ਉਸਤਾਦ ਜੀ। ਇਹ ਨਾਨਕਿਆਂ ਦਾ ਘਰ ਸਮਝੀ ਬੈਠਾ ਵਾ, ਇਹ ਤਾਂ ਏਦਾਂ ਹੀ ਤਾਂ ਜਾਨੀ ਮਾਮਾ ਇਹਦਾ। ਆਉਂਦਾ ਹੀ ਮੈਨੂੰ ਕਹੂਗਾ ਦੁੱਧ ਪਿਆ ਦਿਓ, ਆਹ ਗਰਮ ਕਰ ਦਿਓ। ਕੱਲ ਯਕੀਨ ਮੈਂ ਟੀਵੀ ਰੂਮ 'ਚ ਏਦਾਂ ਬਹਿੰਦਾ ਵਾ ਕਿ ਜਿੱਦਾਂ ਅਗਲੇ ਸ਼ੋਅ ਦੀ ਸਾਰੀ ਹਦਾਇਤਕਾਰੀ ਇਹਨੇ ਕਰਨੀ ਹੈ। ਯਾਰ ਟੀਵੀ ਰੂਮ 'ਚ ਬੈਠਾ, ਉੱਪਰ ਕੰਬਲ ਲਿਆ, ਲਾਗੇ ਕਾਪੀ ਰੱਖੀ ਆ, ਉਹ ਫਿੱਕੀਆਂ ਜੁਗਤਾਂ ਲਿਖ ਰਿਹਾ ਬੈਠਾ ਜਿਹੜਾ ਕੋਈ ਹਿਸਾਬ। ਯਾਰ ਲਿਖ ਤੇ ਰਿਹਾ ਹੁੰਦਾ ਨਾ, ਮੇਰੇ ਤੇ ਕਰਦਾ ਹੋਮਵਰਕ ਜੀ। ਤੁਹਾਡੇ ਵਾਲੀ ਤਬੀਅਤ ਨੂੰ 6 ਮਹੀਨੇ ਲੱਗ ਲੈਣ ਦੋ, ਫੇਕ ਕਰ ਲਵੇ। ਉਹਨੇ ਹੁਣੀ ਕੀਤੀ ਆ, ਹੁਣੀ ਮੈਨੂੰ ਕਹਿਣ ਲੱਗ ਪੈਂਦਾ ਪੱਤੀ ਘੱਟ ਰੱਖਿਆ ਕਰ। ਅੱਛਾ ਇਹਦੇ 'ਚ ਕੀ ਹੈ? ਪੱਤੀ ਤੈਨੂੰ ਕਦੇ ਪਤਾ ਯਾਰ ਪੱਤੀ ਘੱਟ ਰੱਖਣਾ, ਇਹਦੇ 'ਚ ਐਸੀ ਕਿਹੜੀ ਗੱਲ ਆ ਵੀ ਤੂੰ ਗੱਲਾਂ ਕਰੇਗਾ ਉਹਨੂੰ? ਉਸਤਾਦ ਜੀ ਥੋੜੀ ਜਿਹੀ ਅਮੀਰਤ ਆ ਤਾਂ ਲੈਣ ਦੋ, ਫੇਰ ਤਬੀਅਤ ਖਰਾਬ ਕਰਦੇ ਆ। ਇਹ ਤਾਂ ਹਲੇ ਇਹਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ ਹੈਗਾ, ਤਾਂ ਹੁਣੀ ਸ਼ੁਰੂ ਹੋਇਆ ਵਾ। ਭਾਂਡੇ ਕੌਣ ਧੋਂਦਾ? ਮੈਂ। ਇਹ ਕੀ ਕਰਦਾ? ਇਹ ਸਿਰਫ ਉਸ ਟਾਈਮ ਆ ਦੇਖੋ ਤੁਰਿਆ ਆਉਂਦਾ, ਕੰਨਾ ਮੁੱਢ ਹਰ ਕੰਮ ਮਾਰਦਾ ਵਾ। ਮੈਂ ਤੁਹਾਨੂੰ ਦੱਸਿਆ ਵੀ ਉਸ ਦਿਨ ਭਾਂਡੇ ਦੇਖੂਗਾ ਲਿਬੜੇ ਆ, ਦਬਾ ਦਬ ਟੀਵੀ ਰੂਮ 'ਚ ਵੜ ਜਾਊਗਾ। ਉਹ ਮਰੇ ਸ਼ੀਸ਼ੇ ਵਾਲਾ ਕਮਰਾ, ਉਹ ਵੀ ਤੂੰ ਲੱਗਾ ਵਾ ਉੱਥੇ, ਹਾਲੇ ਹੁਣੀ ਹੋਇਆ ਦੁਨੀਆ ਤੇ, ਵੀ ਤੈਨੂੰ ਭੋਰਾ ਹਵਾ ਲੱਗ ਗਈ, ਤੂੰ ਮਰ ਜਾਣਾ ਸਾਡੇ ਕੋਲੋਂ, ਮੈਂ ਹੱਥੋਂ ਨਿਕਲ ਜਾਣਾ। ਸ਼ੀਸ਼ੇ ਵਾਲਾ ਨਹੀਂ, ਜਦੋਂ ਬੱਚੇ ਅੱਜ ਕੱਲ੍ਹ ਹੁੰਦੇ ਤੇ ਉਹਨਾਂ ਨੂੰ ਜਿਹੜੇ 7-8 ਮਹੀਨੇ 'ਚ ਹੋ ਜਾਵੇ ਪਤਾ। ਆਹੋ ਜਿਹੜਾ ਹੁੰਦਾ ਨੀ, ਜਿਹੜਾ ਲੈਟ ਹਸਪਤਾਲ 'ਚ ਹੁੰਦੇ ਆ, ਉਹ ਆਪਣੇ ਆਪ ਨੂੰ ਬਣੀ ਬੈਠਾ। ਉਹ ਤਾਂ ਇੱਥੇ ਯਕੀਨ ਮੰਨ ਉਸਤਾਦ ਵਾਲੀਆਂ, ਮੈਂ ਹਾਲਾਂਕਿ ਅਬਦੁੱਲਾ ਇਹਨਾਂ ਦਾ ਖੂਨ ਵਾ, ਉਹਦੇ 'ਚ ਨਹੀਂ ਇੰਨੇ ਨਖਰੇ ਹੈਗੇ ਜਿੰਨੇ ਇਸ ਗੰਦੇ ਖੂਨ 'ਚ ਹੋਏ ਕਰੇ। ਮੈਨੂੰ ਤੇਰਾ ਵੀ ਪਤਾ ਉਹਨੂੰ ਭੋਰਾ ਉਹ ਕਹਿ ਦਿੰਦਾ ਇਵਲੀ ਭਾਈ ਭਾਵੇਂ ਦਾਲ ਹੀ ਆ ਯਾਰ, ਮੈਨੂੰ ਬੁਰਕੀ ਦੇ ਦੇ ਯਾਰ ਰੋਟੀ ਦੀ। ਇਹ ਮੰਗਾਇਆ ਨਹੀਂ ਯਾਰ ਕਿ ਬੋਟੀ ਛੋਟੀ ਕੋਈ ਨਹੀਂ? ਨਹੀਂ ਉਹ ਦੱਸ ਜਿਹੜਾ ਤੂੰ ਮੈਨੂੰ ਕਹਿੰਦਾ ਹੁੰਦਾ ਕਿ ਯਾਰ ਜਦੋਂ ਕੰਮ ਇਕੱਠਾ ਹੁੰਦਾ ਨਾ, ਉਦੋਂ ਨਿਕਲ ਕੇ ਪਾਰਕ 'ਚ ਜਾ ਕੇ ਬਹਿ ਜਾਂਦਾ ਵਾ, ਜਦੋਂ ਖਾਣ ਪੀਣ ਦਾ ਟਾਈਮ ਹੁੰਦਾ ਅੰਦਰ। ਉਹ ਯਾਰ ਮੈਂ ਤਾਂ ਤੈਨੂੰ ਦੱਸਿਆ, ਬਿੱਲੀ 'ਚ ਤੇ ਮੈਂ ਨਾਂ ਨਹੀਂ ਲੈਣਾ, ਉਹ 'ਚ ਕੋਈ ਫਰਕ ਨਹੀਂ ਹੈਗਾ। ਇਹਨੂੰ ਇਹਦੇ ਨਾਸਾਂ ਦੱਸਦੀਆਂ ਅੱਜ ਕੀ ਆਉਣੀ ਡਿਸ਼। ਪਤਾ ਨਹੀਂ ਇਹਨੇ ਉਸਤਾਦ ਨੇ ਜੇਬਾਂ ਸੁੰਘੀਆਂ ਵਾ ਕਿ ਅੱਜ ਇਹ ਮੰਗਾਉਣਗੇ। ਵੀ ਜ਼ੇਰ ਪੜਦਾ ਇਹ ਅਸਲ 'ਚ ਵਿੱਚ ਤੁਹਾਡੀ ਸਕੂਨ ਵਾਲੀ ਗੋਲੀ ਇਹ ਖਾ ਰਿਹਾ, ਇਹ ਖਾ ਰਿਹਾ। ਤੁਸੀਂ ਬੇਸਕੂਨੇ ਹੋਏ। ਮੈਂ 3 ਦਿਨ ਹੋ ਗਏ, ਮੈਨੂੰ ਕਿਸੇ ਨੇ ਦਿੱਤੀ ਨਹੀਂ, ਤੇ ਅੱਜ ਮੇਰਾ ਸਿਰ ਘੁੰਮਣ ਦਿਆ ਸੀ, ਮੈਨੂੰ ਗੁੱਸਾ ਚੜੀ ਜਾ ਰਿਹਾ। ਉਹ ਫਰੈਸ਼ ਵਾ ਯਾਰ। ਪੁੱਤ ਮੇਰੀ ਗੱਲ ਸੁਣ ਲੈ, ਅੱਗੇ ਬੜੇ ਸੋਹਣੇ ਦਿਨ ਆਉਣ ਡਏ ਆ, ਤੇ ਸਾਡੇ ਵੀ ਅਸੀਂ ਥੋੜੇ ਦਿਨਾਂ ਲਈ ਨਾ ਦਫ਼ਤਰ ਬੰਦ ਕਰ ਦੇਣਾ, ਤੇ 2-3 ਮਹੀਨੇ ਬਾਟੀਆਂ ਤੇ ਲਾਇਆ। ਜਿਹੜੇ ਦਾਣੇ ਇਕੱਠੇ ਹੁੰਦੇ ਉਹੀ ਸਹੀ। ਆਪਾਂ ਵੀ ਕਿਤੇ ਫਿਰਨ ਤੁਰਨ ਚੱਲੀਏ, ਕੋਈ ਟੂਰ ਕਰਕੇ ਆਈਏ ਬਾਹਰ, ਸ਼ੋਅ। ਆਹੋ ਯਾਰ ਕਿਤੇ ਟੀ ਟਾਈਮ ਜਾ ਕੇ, ਕਿਤੇ ਖੁੱਲੇ ਇਲਾਕੇ 'ਚ ਵੀ ਟੀ ਟਾਈਮ ਕਰੀਏ। ਇਹਨਾਂ ਦੇ ਇਲਾਕੇ 'ਚ ਕਰ ਲੈਂਦੇ ਆ ਜਾ ਕੇ ਸਾਰੇ। ਓਏ ਉੱਥੋਂ ਨਿਕਲਿਆ, ਤੇਰੇ ਉੱਥੇ ਐਕਸੀਡੈਂਟ ਹੋਏ, ਤੁਹਾਡੇ ਸਿਆਣੇ ਦੀ ਕਿਤੇ ਲੱਤ ਕੱਟੀ ਗਈ ਆ ਉੱਥੇ। ਕਿਹੜੀ ਤੁਹਾਡੇ ਨਾਲ ਜ਼ਿਆਦਤੀ ਕਰ ਦਿੱਤੀ ਉਸ ਇਲਾਕੇ ਨੇ? ਉੱਥੋਂ ਕਿਉਂ ਨਹੀਂ ਬਾਹਰ ਆਉਣ ਡਿਆ? ਉਹ ਇਲਾਕੇ ਦੇ ਉਹ ਇਲਾਕਾ ਤੁਹਾਨੂੰ ਕਵਰ ਵੀ ਪਾਉਣ ਡਿਆ, ਫੇਰ ਹੀ ਮੁੜਨ ਡਏ ਤੁਸੀਂ। ਯਾਰ ਖੁੱਲਾ ਇਲਾਕਾ ਨਾ, ਉਹਨੇ ਗੱਲ ਕੀਤੀ, ਤੂੰ ਤੇ ਦਿਵਾਲੀ ਹੀ ਹੋ ਜਾਣਾ। ਮੱਥਿਓਂ ਦੁਖਦਾ ਮੈਨੂੰ ਇਹਦਾ ਲੱਗਦਾ, ਮੈਨੂੰ ਬੁਰਾ ਹੀ ਬਹੁਤ ਲੱਗਦਾ ਇਹਦਾ ਲੱਗਦਾ। ਕਿਉਂ? ਇਹ ਬਦਲੇਗਾ ਆਪਣਾ ਮਕਾਨ ਤੇ ਐਡੇ ਮਾੜੇ ਔਰ ਘਟੀਆ ਇਲਾਕੇ 'ਚ ਰਹਿਣਦੇ ਆ ਉਸਤਾਦ ਜੀ। ਇਹ ਕੱਲ ਇੱਥੋਂ ਨਿਕਲਿਆ ਵਾ, ਇਹਨੂੰ 2 ਸਹਾਰੇ ਲੱਭ ਗਏ ਮੋਟਰਸਾਈਕਲ ਦੇ, ਘਰ ਜਾ ਕੇ ਬੁੱਢੀ ਨੂੰ ਕਾਂਟੇ ਬਣਵਾ ਦੇ ਉਹਦਾ। ਆਹ ਤਾਂ ਸਹੀ ਹੈ ਨਾ ਯਾਰ ਸਹੀ ਕਿ ਬੁੱਢੀ ਜਾ ਰਹੀ ਤੈਨੂੰ ਛੱਡਦੇ ਯਾਰ, ਕਿਹੜੀ ਦੁਨੀਆ 'ਚ ਮਰੋ। ਮੇਰੀ ਬੁੱਢੀ ਦਾ ਨਾਂ 70 ਆ ਲੱਦਾ। ਬੁੱਢੀ ਜਾ ਰਹੀ ਹੈ ਤੇ ਬੁੱਢੀ ਨੇ ਇਹਨੂੰ ਮੋੜਨਾ, ਤੇ ਉਹਨੇ ਕਾਂਟਾ ਪਾ ਲਿਆ ਆਪਣਾ, ਉਹਦਾ ਕਾਂਟਾ ਇੰਜ ਕਰ ਰਿਹਾ, ਨਾਲ ਆਵਾਜ਼ ਆ ਰਹੀ। ਉਹ ਇੰਜ ਕਰਕੇ ਕਾਂਟੇ ਪਾ ਕੇ ਵਿਹੜੇ 'ਚ ਤੁਰੀ ਜਾਂਦੇ, ਮੈਂ ਲੰਘਣ ਲੱਗਾ ਤੇ ਇੱਧਰ ਬਲ ਪਿਆ ਕਿ ਇੱਧਰੋਂ ਲੰਘ। ਕਹਿੰਦੇ ਕਿਆ ਮਜ਼ਾ ਆਇਆ ਨਾ। ਇਹਨੂੰ ਕਹਿੰਦੇ ਨਾ ਮਨ ਢਿੱਡੋਂ ਮਾਨੀ ਆ, ਉਹਦਾ ਢਿੱਡੋਂ ਮੰਨਦਾ ਕਿ ਅੱਛੀ ਗੱਲ ਕਰਦਾ, ਐਵੇਂ ਨਹੀਂ ਬਾਹਰ ਜਾ ਕੇ ਉਹਨੂੰ ਚੀਜ਼ਾਂ ਖਵਾ ਰਿਹਾ ਹੁੰਦਾ। ਉਹ ਬੜੇ ਸੋਹਣੇ ਇਲਾਕੇ ਦੇ ਵਿੱਚ ਆਏ, ਇਹਨਾਂ ਦੇ ਮੁਹੱਲੇ ਦੇ ਵਿੱਚ ਪਹਿਲੀ ਦਫਾ ਉੱਡ ਕੇ ਬੰਦਾ ਨਹੀਂ ਥੱਲੇ ਆਉਂਦਾ ਹੁੰਦਾ ਜਿਹਨੇ ਪੈਰਾਸ਼ੂਟ ਪਾਇਆ ਹੁੰਦਾ। ਉਹ ਇਹਨਾਂ ਦੇ ਮੁਹੱਲੇ ਦੇ ਵਿੱਚ ਪਹਿਲੀ ਦਫਾ ਆਇਆ ਵਾ, ਤੇ ਸਾਰਿਆਂ ਨੇ ਉੱਥੇ ਡਾਂਸ ਸ਼ੁਰੂ ਕਰ ਦਿੱਤਾ ਸੀ, ਮਾਰਾ ਰੇ। ਉਸਤਾਦ ਜੀ ਇਹਨਾਂ ਦੇ ਕੀ ਕੰਟੈਕਟ ਆ ਇਹਨਾਂ ਦਾ? ਇਹਨਾਂ ਦੇ ਮਹੱਲੇ 'ਚ ਉਸਤਾਦ ਜੀ ਉਹ ਪੀਜ਼ਾ ਡਿਲੀਵਰੀ ਵਾਲਾ ਨਹੀਂ ਹੁੰਦਾ, ਉਹ ਆਇਆ ਵਾ, ਉਹਨੇ ਪਿੱਛੇ ਬੜਾ ਡੱਬਾ ਰੱਖਿਆ ਹੋਇਆ। ਇਹਦਾ ਮੁੰਡਾ ਜਾ ਕੇ ਕਹਿੰਦਾ ਪਾਪਾ ਬਾਹਰ ਬੰਦਾ ਗੱਡੀ ਪਿੱਛੇ ਟੀਵੀ ਰੱਖ ਕੇ ਫਿਰਨ ਦੇ। ਹੈ ਅੱਛੀ ਗੱਲ ਆ, ਟੀਵੀ ਲੱਗਦਾ ਨਾ ਪਿਆ। ਜ਼ਾਹਰੀ ਬਾਤ ਮਾੜੇ ਉਸਤਾਦ ਜੀ, ਗੱਲਾਂ ਉਹ ਅੱਛੀਆਂ ਹੋਣੀਆਂ ਜਿਹੜੀਆਂ ਇਧਰੋਂ ਕੰਵਰਟ ਹੋਈਆਂ ਵਾ। ਹਾਂਜੀ ਹਾਂਜੀ ਹਾਂਜੀ। ਉਸਤਾਦ ਜੀ ਐਡੇ ਗਰੀਬ ਇਲਾਕੇ 'ਚ ਰਹਿੰਦਾ ਔਰ ਘਟੀਆ ਇਹਨਾਂ ਦੀ ਫੈਮਿਲੀ। ਇਹ ਆਪਣੇ ਕੋਲੋਂ ਕਰਦਾ, ਕਿੱਡੇ ਅਮੀਰ ਇਲਾਕੇ 'ਚ ਰਹਿੰਦਾ, ਸੋਨੇ ਦੀਆਂ ਜੇਬਾਂ ਲਵਾ ਕੇ ਫਿਰਦੇ ਬੰਦੇ ਉੱਥੇ। ਉਸਤਾਦ ਜੀ ਇਹਨਾਂ ਦੀ ਹੁਣ ਵੀ ਤੁਸੀਂ ਅੱਛਾ ਮੈਂ ਇਹਨੂੰ ਸਿਰਫ ਗੱਲ ਦੱਸਦਾ ਵਾਂ, ਆ ਜਿਹੜਾ ਐਕਸਟਰਾ ਕਰਦਾ ਨਾ ਘਟਿਆ ਇਹ ਕੋਲੋਂ ਕਰਦਾ ਹੀ। ਉਸਤਾਦ ਜੀ ਤੁਸੀਂ ਇਹਨਾਂ ਦੀ ਫ੍ਰਿਜ ਦੇਖ ਲਓ ਜਾ ਕੇ, ਹਜੇ ਵੀ ਉਹਨਾਂ 'ਚ ਕੱਪੜੇ ਪਏ। ਫ੍ਰਿਜ ਹੈਗੀ ਨਾ, ਫ੍ਰਿਜ ਹੈ, ਉਹ 'ਚ ਕੱਪੜੇ ਪਏ ਆ, ਉਹ ਕਬਾੜ ਤੋਂ ਲਈ ਆ ਜੀ। ਇਹਨਾਂ ਦੀ ਵੀ ਮਾਸ਼ਾਅੱਲਾ ਸੋਨੇ ਦੀ ਸੇਫ ਅਲਮਾਰੀ ਆ, ਬੂਆ ਖੋਲਦੇ ਸਾਰੀ ਪਰਲੀ ਗੜੀ ਨਿਕਲ ਜਾਂਦੀ ਹੈ, ਇਦਾਂ ਦੀ ਠੀਕ ਆ। ਯਾਰ ਤੂੰ ਇਦਾਂ ਕਹਿ ਦਿੰਦਾ ਕਿ ਇੰਜ ਸੇਫ ਅਲਮਾਰੀ ਸੋਨੇ ਦੀ ਹੈ, ਖੋਲ ਕੇ ਬਰਫ਼ ਦਾ ਕੋਲਾ ਕੱਢ ਲੈਂਦੇ, ਚਲੋ ਫ੍ਰਿਜ ਵਾਲੀ ਬਰਾਬਰ ਹੋ ਜਾਂਦੀ ਗੱਲ। ਉਸਤਾਦ ਜੀ ਪਿੱਛੇ ਐਡੇ ਅੱਛੇ ਇਲਾਕੇ 'ਚ ਐਡੀ ਪੜ੍ਹੀ ਲਿਖੀ ਫੈਮਿਲੀ ਨਾਲ ਤਲਕ ਵਾ। ਆ ਸਰਦੀਆਂ ਦੇ ਵਿੱਚ ਓਵਨ ਲਿਆ ਨਵਾਂ, ਕੋਈ ਸ਼ੈ ਨਹੀਂ ਗਰਮ ਕੀਤੀ, ਸਵੈਟਰ ਗਰਮ ਕਰ ਪਾਏ ਇਹਨਾਂ ਨੇ, ਉਹ ਚਾਦਰਾਂ ਗਰਮ ਕਰ ਪਾ ਰਹੇ ਆਪੇ, ਉਹਨਾਂ ਨੇ ਕੰਬਲ ਰੱਖਿਆ ਹੋਇਆ ਵਿੱਚ, ਬੂਆ ਖੋਲ ਕੇ ਹੱਥ ਸੇਕਣ ਡਾਏ। ਉਹ ਇੰਜ ਕਰਕੇ ਵਿਹੜੇ 'ਚ ਉਹ ਰੱਖਿਆ ਹੋਇਆ ਓਵਨ, ਤੇ ਸਾਰੇ ਇੰਜ ਬੈਠੇ ਹੋਏ ਓਵਨ। ਅੰਦਾਜ਼ਾ ਕਰ। ਅੱਛਾ ਪਿੱਛੇ ਹੋ ਕੇ ਪੈ, ਇੱਥੇ ਆ ਜਾ, ਇੱਥੇ ਆ ਜਾ।
ਅੱਛਾ ਇਹਨੂੰ ਬਿਮਾਰੀ ਆ, ਇਹ ਨਾਦਰੀ ਨੇ ਸ਼ੋਅ ਕਰਦਾ ਹਰ ਸ਼ੋਅ 'ਚ ਗਾਲ ਕੱਢ ਦਿੰਦਾ, ਅਸੀਂ ਸਾਨੂੰ ਕਟਾਉਣੀ ਪੈਂਦੀ ਕਸਮ, ਇਹ ਸੱਚੀ-ਮੁੱਚੀ ਸੀਰੀਅਸ ਹੋ ਜਾਂਦਾ। ਦੱਸ ਯਾਰ ਬੱਚੇ ਨੂੰ ਕਰ ਲੈਂਦੇ ਗੱਲਾਂ, ਰੇਸ ਹੁੰਦਾ ਬਸ ਕਰ ਲਾ ਬੱਚਾ, ਬੱਚੇ ਨੂੰ ਦੰਦੀਆਂ ਕੱਢਣ ਡਿਆ, ਬੱਚਾ ਜੰਮਿਆ ਵਾ ਹੁਣ ਜੇ ਲੱਗਾ ਬਦਲ ਲੈ ਮਰੇ। ਉਸਤਾਦ ਜੀ ਚਪੇੜਾ ਨਹੀਂ ਹੁੰਦੀਆਂ ਪਟਾਕੇ ਨਿੱਕੇ ਨਿੱਕੇ 1 ਰੁਪਏ ਦੀਆਂ 4, ਠੀਕ ਆ, ਇਹਦੇ ਮਹੱਲੇ 'ਚ ਕਿਸੇ ਨੇ ਉਹ ਚਲਾਤਾ ਤੇ ਅੱਧਾ ਮਹੱਲਾ ਡਰ ਕੇ ਬਾਹਰ ਆ ਗਿਆ ਵੀ ਇਹ ਕੀ ਹੋ ਗਿਆ, ਇਹ ਹਾਂ ਦੱਸ ਕਿੰਨੀ ਅੱਛੀ ਗੱਲ ਯਾਰ। ਇਹ ਏਡੇ ਇੱਕ ਅੱਛੇ ਇਲਾਕੇ ਦਾ ਵਾ, ਇਹਨਾਂ ਨੂੰ ਸਾਰੇ ਜਿੰਨੇ ਵੀ ਨਾ ਜਾਨਵਰ ਪਾਲਣ ਡਏ ਇਹਨਾਂ ਨੂੰ, 100 ਕਬੂਤਰ ਰੱਖਿਆ ਵਾ, ਸੁਬਾਹ ਉੱਡਦਾ ਵਾ, 100 ਦਾਣਾ ਆਪ ਖਾ ਕੇ ਆਉਂਦਾ, 100 ਇਹਨਾਂ ਦੀ ਵੀ ਨਾਲ ਲੈ ਕੇ ਆਉਂਦਾ, ਉਹ ਦਾਣੇ ਇਹਨਾਂ ਦੇ ਘਰ ਸਿੱਟਦੇ ਆ, ਫੇਰ ਚੱਕੀ ਤੇ ਜਾਂਦੇ ਆ, ਪੀਂਦੇ ਤੇ ਫੇਰ ਰੋਟੀ ਖਾਂਦੇ। ਤੁਹਾਡਾ ਵੀ ਮੈਨੂੰ ਏਡੇ ਮਾੜੇ ਘਰ ਦਾ ਇਹ। ਉੱਥੇ ਉਸਤਾਦ ਜੀ ਇਹਨਾਂ ਦੇ ਮਹੱਲੇ 'ਚ ਹਜੇ ਵੀ ਦਾਣੇ ਦਿਓ ਤੇ ਕੋਈ ਸ਼ੈ ਲੈ ਲਓ, ਪੈਸਿਆਂ ਦਾ ਰਿਵਾਜ ਹੈ ਹੀ ਨਹੀਂ। ਇਹਨਾਂ ਦੇ ਇੰਨੇ ਨਿਆਣੇ ਦੇ ਕੇ ਕੁਛ ਲੈ ਰਹੇ ਆ, ਫਰਿੱਜ ਫਰੂਜ ਨਿਆਣੇ ਦੇ ਕੇ ਲਈ। ਇਹਨਾਂ ਦੇ ਮਹੱਲੇ ਵੀ ਦਾਣੇ ਦੇ ਕੇ ਛਾਵਾਂ ਮਿਲਦੀਆਂ ਸੀ, ਇਹਨੂੰ ਚੰਗੇ 76 ਰੁਪਏ ਤੇ ਜਿਹੜੇ ਨਿਕਲੇ ਸੀ ਉਹ ਦੇ ਕੇ ਛਾਵਾਂ। ਭਾਈ ਇਹ ਡੀਸੈਂਟ ਇਲਾਕੇ 'ਚ ਦਾ ਖੁਸ਼ਬੂ, ਇਹਨਾਂ ਦੇ ਇਲਾਕੇ ਦਾ ਨਾਂ ਖੁਸ਼ਬੂ ਟਾਊਨ, ਹਾਂਜੀ, ਗੁਲਾਬ ਟਾਊਨ, ਫੂਲ ਟਾਊਨ, ਇਹਨਾਂ ਦਾ ਘਰ ਮਾਲੀ ਟੈਪ, ਬਹੁਤ ਡੀਸੈਂਟ ਇਲਾਕੇ ਦੇ ਵਿੱਚ। ਨਰਸਰੀ ਕਹਿੰਦੇ ਇਹਨਾਂ ਦੇ ਘਰ ਨੂੰ, ਨਰਸਰੀ ਕਹਿੰਦੇ ਸਾਰੇ ਤੁਲਜੇ ਲੋਕ ਰਹਿੰਦੇ ਉੱਥੇ। ਵੈਲੈਂਟਾਈਨ ਡੇ ਤੇ ਇੱਕ ਦੂਸਰੇ ਨੂੰ ਫੁੱਲ ਦਿੰਦੇ, ਉਸ ਇਲਾਕੇ 'ਚ ਰਹਿੰਦੇ। ਵੈਲੈਂਟਾਈਨ ਡੇ ਬਹੁਤ ਸੋਹਣੇ ਇਲਾਕੇ 'ਚ ਰਹਿੰਦੇ। ਵੈਲੈਂਟਾਈਨ ਯਾਰ ਗੱਲ ਤੇ ਉਹ ਸਮਝਾ ਦਿੰਦਾ ਨਾ, ਛੱਡ ਤੂੰ ਉਸ ਗੱਲ ਯਾਰ, ਬੜੇ ਨਫੀਸ ਇਲਾਕੇ 'ਚ ਰਹਿੰਦੇ ਆ ਸਾਰੇ। ਪਹੁੰਚ ਨਹੀਂ ਦਿੰਦਾ ਉਹਨੂੰ, ਅਗਲੇ ਨੂੰ ਤਾਂ ਬੈਠਾ, ਉਹ ਵੀ ਅਗਲੇ ਸ਼ੋਅ 'ਚ ਬੈਠੇ, ਤੂੰ ਇਕੱਲਾ ਹੀ ਬੋਲੀ ਜਾਂਦਾ। ਇਹਨਾਂ ਦੇ ਘਰਾਂ ਦੇ ਵਿੱਚ ਸੁਬਾਹ ਮਾਸ਼ਾਅੱਲਾ ਜਦੋਂ ਜਾਂਦੇ ਨਾ ਕਾਲਜ ਤੇ, ਅੱਗੇ ਮਹੱਲੇ ਦੇ ਵਿੱਚੋਂ ਇੰਝ ਹੀ ਜਾਣ ਡਿਆ ਤੇ ਕਾਲਜ ਜਾਣ, ਅੱਗੇ ਜਾ ਕੇ ਵਰਦੀਆਂ ਬਦਲਦੇ, ਕੋਈ ਨਾਲੇ 'ਚ ਵੜ ਜਾਂਦਾ ਵਾ, ਕੋਈ ਕਿਤੇ ਨੂੰ ਨਿਕਲ ਜਾਂਦਾ, ਉਹ ਚੱਲ ਬੱਸ ਕਰ ਜਾ, ਐਂ ਲੱਗਣ ਦਿਆ ਹੋਲੀਆਂ ਘਰ ਆ ਇਹਨਾਂ ਦਾ। ਇੰਨਾ ਫਿਕਰ ਕੀਤਾ ਇਹਨੂੰ, ਮੈਂ ਕਿਹਾ ਤੇਰਾ ਅੱਬਾ ਕਰਾਚੀ ਚਲਾ ਗਿਆ ਤੇ ਪਰੇਸ਼ਾਨ ਨਹੀਂ ਹੋਇਆ, ਤੇ ਕੱਲ ਭਾਈ ਨੇ ਸਿਰਫ ਦਫ਼ਤਰੋਂ ਗਾਇਬ ਹੋਇਆ ਤੇ ਮੈਨੂੰ ਪੁੱਛਣਾ ਕਿੱਧਰ ਗਏ। ਅੱਛਾ ਜੀ, ਫਿਕਰ ਪੈ ਗਈ। ਫਿਕਰ, ਮੈਂ ਕਿਹਾ ਉਹਨੂੰ ਕੱਲਿਆਂ ਵੀ ਕੋਈ ਕੰਮ ਕਰਨ ਦੇ। ਉਹਦਾ ਤੂੰ ਡਾਇਲੌਗ ਇਹਨੇ ਮਾਰਿਆ। ਅੱਛਾ, ਉਹਦੇ ਦੱਸਣ ਦਾ ਮਕਸਦ ਹੈ ਕਿ ਉਹਦਾ ਅੱਬਾ ਵੀ ਕਿਤੇ ਜਾਵੇ, ਉਹਨੂੰ ਟੈਨਸ਼ਨ ਨਹੀਂ ਹੁੰਦੀ, ਮੈਂ ਮਾੜਾ ਜਿਹਾ ਇੱਧਰ ਹੋ ਜਾਵਾਂ ਤੈਨੂੰ ਟੈਨਸ਼ਨ ਪਏ। ਤੁਸੀਂ ਕੱਲ ਗਏ ਨਹੀਂ ਕਾਰ 'ਚ, ਤੇ ਅੰਦਰੋਂ ਇਦਾਂ ਨਿਕਲਿਆ ਵਾ ਕਿ ਜਿੱਦਾਂ ਬਾਹਰ 1122 ਵਾਲੇ ਆ, ਦਵਾ ਦਵ ਦੌੜਿਆ। ਅੱਗੋਂ ਇਮਲੀ ਨੇ ਕੀ ਇਹਨਾਂ ਨੂੰ ਅਸਲ 'ਚ ਸਾੜ। ਅੱਗੋਂ ਮੈਂ ਕੀ ਦੱਸਿਆ, ਮੈਂ ਮੇਰੀ ਤਾਂ ਸੁਣੋ ਕੀ ਕੁਛ ਭਾਈ ਕਿੱਥੇ ਆ, ਹਾਂ ਕੀ ਹੋਇਆ, ਨਹੀਂ ਯਾਰ ਕੀ ਦੱਸ ਕੇ ਗਏ, ਕਹਿੰਦਾ ਨਹੀਂ ਮਿਲਾ ਨੰਬਰ। ਮੈਂ ਕਿਹਾ ਨੰਬਰ ਤੇਰੇ ਕੋਲ ਜੀ। ਗੱਲ ਇਹ ਆ ਬਈ ਸਵੇਰੇ 10:30 11 ਵਜੇ ਆ ਬੱਚਾ ਆ ਜਾਂਦਾ, ਮੈਂ ਤੇ ਇਕੱਲਾ ਹੀ ਹੁੰਦੇ ਸਵੇਰੇ ਸਭ ਤੋਂ ਪਹਿਲੇ। ਤੁਸੀਂ ਸਾਰੇ ਬਾਅਦ ਚ ਆ ਕੇ ਤਾਂ ਵੀ ਗੱਲਾਂ ਕਰਨੇ ਜਾਣਾ ਵਾ, ਜੋ ਹਾਲਾਤ ਆ ਉਹਨੂੰ ਤਾਂ ਪਤਾ ਸਹੀ ਗੱਲ ਆ। ਅਗਰ ਨਹੀਂ ਘੋਲ ਕੇ ਕੀ ਪਿਆਤਾ, ਮੈਨੂੰ ਨਹੀਂ ਨਜ਼ਰ ਆਉਂਦਾ ਵੀ ਅਗਲਾ 11:30 ਵਜੇ ਆ ਜਾਂਦਾ। ਮੇਰੇ ਨਾਲ ਨਹੀਂ ਸੀ ਕਦੀ ਬਦੀਦ ਹੋਏ, ਮੇਰੇ ਨਾਲ ਵੀ ਹੋ ਰਿਹਾ ਅੱਜ ਕੱਲ, ਤੇ ਹੋਣਾ ਹੀ ਆ ਜਦੋਂ ਇੱਕ ਬੰਦਾ ਤੇਰੇ ਤੋਂ ਵੀ ਪਹਿਲੇ ਆ ਰਿਹਾ। ਤੈਨੂੰ ਮੈਂ ਕਿੰਨੀ ਵਾਰੀ ਕਿਹਾ ਤੂੰ 12 ਵਜੇ ਆਇਆ ਕਰ। ਬਹਰਹਾਲ ਮੈਨੂੰ ਇੰਨਾ ਪਤਾ, ਆ ਜਾਨੀ ਆਬਾਦ ਕਰਨ ਵਾਲਾ ਵਾ, ਆ ਜਾਨੀ ਬਰਬਾਦ ਕਰਨ ਵਾਲਾ ਆ ਗਿਆ। ਲਓ ਜੀ, ਮੈਂ ਇੱਥੇ ਦਾ ਹਿਸਾਬ ਲਾਇਆ ਵਾ, ਜਿੰਨੀ ਘੱਟ ਤਨਖਾਹ ਹੋਊਗੀ ਨਾ ਕਿਸੇ ਦੀ, ਉਹਨਾਂ ਉਹ ਛੇਤੀ ਆਉਂਦਾ। ਮੈਂ ਹਿਸਾਬ ਲਾਇਆ, ਮੈਂ 5000 ਤਨਖਾਹ ਵਧਾ ਦਿੰਦਾ, ਘੰਟਾ ਲੇਟ ਕਰ ਲੈਂਦੇ, ਸੀਨੀਅਰ ਜੇ ਹੋ ਜਾਂਦੇ ਆ। ਆਹੋ ਉਹ ਨਹੀਂ ਉਸਤਾਦ ਜੀ, ਵੈਸੇ ਇਹ ਗੱਲ ਨਹੀਂ ਹੈਗੀ, ਤੁਸੀਂ ਇਹਨੂੰ ਥੋੜਾ ਜਿਹਾ ਆਪਣੇ ਤੋਂ ਪਿੱਛੇ ਹਟਾਓ, ਕਿਤੇ ਤੁਸੀਂ ਫਿਰਨਾ ਤੁਰਨਾ ਵੀ ਆ, ਕਿਤੇ ਜਾਣਾ ਆਉਣਾ ਵੀ ਆ। ਨਹੀਂ ਮੈਂ ਹੁਣ ਅਸੀਂ ਗਿੱਜ ਗਏ, ਅਸੀਂ ਦੋਸਤ ਬਣ ਗਏ। ਤੇਰਾ ਇੱਕ ਭਰਾ ਦੀ ਲੱਕੜ ਦੀ ਲੱਤ ਆ, ਤੈਨੂੰ ਪਤਾ ਵਾ ਉਸਤਾਦ ਜੀ? ਉਹਦੇ ਭਰਾ ਦੀ ਲੱਕੜ। ਤੂੰ ਦੱਸਣਾ ਮੇਰਾ ਭਰਾ, ਦੱਸਣਾ ਤੂੰ ਆ। ਮੈਨੂੰ ਨਹੀਂ, ਮੇਰੇ ਜ਼ਿਹਨ 'ਚ ਨਹੀਂ ਮੇਰਾ ਭਰਾ ਲੱਕੜ ਦੀ ਲੱਤ। ਇਹਦਾ ਇੱਕ ਭਰਾ ਵਾ ਉਸਤਾਦ ਜੀ, ਉਹਦੀ ਲੱਕੜ ਦੀ ਲੱਤ ਆ, ਉਹ ਇੱਕ ਲੱਤ ਪਾਲਿਸ਼ ਕਰਾਉਂਦਾ, ਦੂਜੀ ਮਾਲਿਸ਼ ਕਰਾਉਂਦਾ। ਹਾਂ ਲੈ ਸਮਝ ਆਈ। ਹਾਂ, ਹੁਣ ਮੇਰਾ ਭਰਾ ਕੋ ਕੁੱਬਾ ਵੀ ਪਾਲਾ, ਕੋਈ ਵੀ ਪਾਲਾ, ਜਿਹੜੇ ਮੇਰੇ ਇੱਕ ਭਰਾ ਦੀ ਮਾਂ ਹੈ ਨਹੀਂ, ਉਧਰ ਵੀ ਆ ਜਾ। ਤੇਰਾ ਇੱਕ ਭਰਾ। ਨਹੀਂ, ਇਦਾਂ ਦੀਆਂ ਗੱਲਾਂ ਤਾਂ ਮੈਨੂੰ ਖੇਚ ਚੜਦੀ ਇੱਥੇ। ਆ ਬਾਹਰ ਗੱਲਾਂ ਕੁਛ ਬਣਾਈਆਂ ਸੀ, ਅੰਦਰ ਦੇਖ ਲਓ ਸਾਰਾ ਹੀ ਡਰਾਮਾ ਵਾਲਾ। ਤੂੰ ਉਹਨੂੰ ਪੌਜ਼ ਤੇ ਦਿੰਦਾ ਨਹੀਂ, ਤੂੰ ਉਹਨੂੰ ਵਕਫਾ ਤੇ ਦਿੰਦਾ ਨਹੀਂ, ਤੂੰ ਸ਼ੁਰੂ ਹੋਣਾ ਵਾ ਤੇ ਬੋਲਦਾ ਹੀ ਕੋਈ ਨਹੀਂ। ਇੱਥੇ ਆਇਆ ਹੁੰਦਾ। ਆਹੋ, ਚੜ ਕੇ ਤੂੰ ਇੱਥੇ ਆਉਣਾ ਵਾ। ਤੇਰੇ ਦਿਲ 'ਚ ਵੀ ਮੈਂ ਕੱਲਾ ਹੀ ਸ਼ੋਅ ਕਰਾਂ, ਮੈਂ ਆਪੇ ਇੱਧਰ ਬਹਿ ਜਾਵਾਂ, ਆਪੇ ਮੈਂ ਇੱਧਰ ਆ ਕਵਾਂ, ਲਓ ਜੀ ਅਸਲਾਮ ਅਲੈਕੁਮ ਨਾਜ਼ਰੀਨ, ਆਪੇ ਮੈਂ ਇੱਧਰ ਕਵਾਂ ਮੇਰੇ ਨਾਲ ਇੰਪਲੀ ਆ, ਆਪੇ ਮੈਂ ਇੱਧਰ। ਤੂੰ ਤਾਂ ਕਹਿੰਦਾ ਵੀ ਮੈਂ ਚਾਰਾਂ ਦੇ ਭੁੜਕੀ ਜਾਵਾਂ, ਬਸ ਆਪੇ ਉੱਥੇ ਮੈਂ ਪਲੱਟੀ ਮਾਰ ਕੇ ਆਪੇ ਇੱਥੇ ਬਹਿ ਜਾਵਾਂ। ਉਸਤਾਦ ਜੀ, ਜੁਗਤ ਨਾਲ ਕੋਈ ਇਦਾਂ ਦਾ, ਜੁਗਤ ਦਾ ਕੋਈ ਨੌਲੇਜ ਤਾਂ ਹੋਣਾ ਚਾਹੀਦਾ, ਥੋੜਾ ਬਹੁਤਾ ਤਾਂ ਹਾਸਾ ਆਵੇ ਜੁਗਤ ਤੇ। ਉਹ ਤਾਂ ਜੁਗਤ ਕਰਕੇ ਮੈਨੂੰ ਸਵਾ ਦਿੰਦਾ ਵਾ, ਮੈਨੂੰ ਤਾਂ ਇਦਾਂ ਕਰ ਦਿੰਦਾ। ਉਹ ਤੂੰ ਕਿਹੜਾ ਨੀਸੀ ਯੂਨੀਵਰਸਿਟੀ 'ਚ ਪੜ੍ਹੇ ਆ, ਠਹਿਰ ਜਾ ਕੇ। ਇਹ ਲੜਦੇ ਵੀ ਇਕੱਠੇ ਆ, ਰਹਿੰਦੇ ਵੀ ਇਕੱਠੇ ਆ, ਖਾਂਦੇ ਵੀ ਇਕੱਠੇ ਆ, ਇਹ ਲੱਗੇ ਵਾਸ਼ਰੂਮ 'ਚ ਵੀ ਇਕੱਠੇ ਬੈਠੇ ਹੁੰਦੇ ਯਾਰ। 2 ਵਾਸ਼ਰੂਮ 'ਚ ਬੈਠੇ ਆ, ਇਹ ਇੰਜ ਬੈਠਾ ਹੁੰਦਾ, ਉਹ ਇੱਧਰ ਇੰਜ ਬੈਠਾ, ਤੇ ਉੱਤੋਂ ਰਸ ਫੜਾ ਰਹੇ ਇੱਕ ਦੂਜੇ ਨੂੰ। ਇੰਨੀ ਮੁਹੱਬਤ, ਯਕੀਨ ਕਰ, ਕਹਿੰਦੇ ਉੱਤੋਂ ਰਸ ਫੜਾਉਣ ਪੈ। ਆ ਚੱਕੀ ਵੱਢ ਕੇ ਫੜਾ ਦੇ। ਉਸਤਾਦ ਜੀ, ਇਹ ਸਿਰਫ ਇਹ ਮੇਰੇ ਤੋਂ ਵੱਡਾ ਵਾ ਉਮਰ ਦੇ ਵਿੱਚ ਵੀ, ਮੈਂ ਇਹਦਾ ਲਿਹਾਜ਼ ਕਰਦਾ। ਔਰ ਇੱਕ ਦੂਜੇ ਨੂੰ ਕਹਿ ਰਹੇ ਹੁੰਦੇ, ਇੱਕ ਵੇਲਾ ਹੁੰਦਾ ਨਾ, ਕਹਿੰਦਾ ਤੂੰ ਵੇਲਾ ਹੋ ਗਿਆ, ਕਹਿੰਦਾ ਜਾਈ ਨਾ ਯਾਰ, ਫਿਰ ਮੈਂ ਇਕੱਲੇ ਨੂੰ ਦਿਲ ਬਹਿ ਜਾ 2 ਮਿੰਟ, ਬਸ ਮੈਂ ਇਕੱਠਾ ਹੀ ਨਿਕਲਦਾ। ਯਕੀਨ ਕਰ ਉਸਤਾਦ ਜੀ, ਮੈਂ ਇੰਨੀ ਕੋਸ਼ਿਸ਼ ਕਰਦਾ ਵਾਂ ਕਿ ਮੈਂ ਇਹਦੀ ਇੱਜ਼ਤ ਕਰਾਂ, ਰਿਸਪੈਕਟ ਕਰਾਂ, ਪਰ ਮੇਰਾ ਅੰਦਰੋਂ ਦਿਲ ਨਹੀਂ ਮੰਨਦਾ। ਤੇਰਾ ਦਿਲ ਮੰਨਣਾ ਹੀ ਨਹੀਂਗਾ।
ਛੱਡ ਦੇ ਤੂੰ ਗੱਲ, ਤੇਰਾ ਸੀਨੀਅਰ ਆ, ਤੈਨੂੰ ਕਿਹਾ ਤੂੰ ਉਹਦੀ ਇੱਜ਼ਤ ਕਰਿਆ ਕਰ, ਸੀਨੀਅਰ ਆ ਤੇਰਾ। ਸਵੇਰੇ 11:30 ਵਜੇ ਉਹ ਆ ਜਾਂਦਾ ਵਾ, ਸਮਝ ਆ ਗਈ। ਹੁਣ ਤੂੰ ਵੀ ਉਹ ਇੱਕ ਉਹ ਜਿਹੜਾ ਉਹ ਫਰੀਦ, ਉਹ ਅੱਲਾ ਮਾਫੀ ਦੇਵੇ, ਉਹ ਇੰਜ ਹੁੰਦਾ ਜਿਵੇਂ ਸਕੇ ਬਹਿਨੋਈ ਦੇ ਘਰ ਜਾਈਦਾ। ਤੂੰ ਵੀ ਹੁਣ ਤੇਰੀ ਤਨਖਾਹ ਵਧਾਈ ਆ, ਤੂੰ ਘੰਟਾ ਲੇਟ ਹੋ ਗਿਆ। ਉਸਤਾਦ ਜੀ ਮੈਂ ਸਵੇਰ ਆਇਆ ਵਾਂ, ਮੈਨੂੰ ਕਹਿੰਦਾ ਕਿੰਨੇ ਇਹਦੀ ਮੈਂ ਇੰਨੀ ਥੋੜੀ ਤਨਖਾਹ ਕਰ ਦੇਣੀ ਆ, ਇਹਨੇ ਫਜਰ ਪੜ ਕੇ ਆਇਆ ਕਰਨਾ। ਇਹਨੇ ਜਾਇਆ ਹੀ ਨਹੀਂ ਕਰਨਾ। ਨਹੀਂ ਇੰਨੀ ਵੀ ਨਹੀਂ ਕਰਨਾ। ਇਹ ਤਾਂ ਫਿਰ ਗੁਜ਼ਾਰਾ ਸਵੇਰ ਮੈਨੂੰ ਕਹਿੰਦਾ ਯਾਰ ਦਾਨਿਸ਼, ਮੈਂ ਤੈਨੂੰ ਸਹੀ ਕਹਿ ਰਿਹਾ, ਇਹ ਤੂੰ ਦੇਖ ਲਈ ਇਹਨਾਂ ਦੀਆਂ ਤਬੀਤਾਂ। 2000 ਤਨਖਾਹ ਵਧਾ ਦਿਓ ਨਾ, ਤੇ ਇਹ ਜਾ ਕੇ ਮਤਲਬ ਨਾਂ ਨਹੀਂ ਲੈਂਦੇ ਬੁੜੇ ਦਾ। ਆਹੋ ਇੰਜ ਬੁਲਾਉਣ ਲੱਗ ਪਏ। ਇੰਨੀ ਹਵਾ ਖਰਾਬ। ਆਹੋ ਇੱਥੇ ਵੀ 1000 ਦਾ ਨੋਟ ਤੇ ਇਹਦੇ ਲਈ ਇੰਜ ਅੱਲਾ ਮਾਫੀ ਦੇਵੇ ਜਿਵੇਂ। ਮੈਨੂੰ ਸਵੇਰ ਕਹਿੰਦਾ ਯਾਰ ਕਿੰਨੇ ਵਜੇ ਆਇਆ, ਕਹਿੰਦਾ ਮੈਂ ਕਿਹਾ 11:30 ਵਜੇ, ਕਹਿੰਦਾ ਤੂੰ ਸਾਨੂੰ ਵੀ ਕਢਾ ਦੇਣਾ। ਇਹ ਇਹਨੂੰ ਤਕਲੀਫ ਆ। ਮੈਨੂੰ ਕਹਿਣਾ ਵੀ ਤੂੰ ਵੀ ਲੇਟ ਆ ਬਈ ਉਹ ਹਾਂ, ਤੁਸੀਂ ਹੁਣ ਇੱਕ ਜੇ ਮਾਸੀ ਮੈਂ ਆਪਣੇ ਨਾਲ ਉਹਦਾ ਮਿਲਾ ਲਿਆ ਉਹਨੂੰ ਪਹਿਲੇ ਕਾਲੇ ਤੇ ਤੁਸੀਂ ਅੱਗੋਂ ਤੀਜਾ ਕਾਲਾ, ਦੂਜਾ ਕਾਲਾ, ਸਾਰੇ ਤੁਸੀਂ ਖਰਾਬ ਕਰ ਰਹੇ ਕੰਮ। ਸਰ ਤੁਸੀਂ 12:30 ਦਾ ਟਾਈਮ ਦਿੱਤਾ, ਮੈਂ 12:35 ਤੇ 12:40 ਤੇ ਇਸ ਤੋਂ ਜ਼ਿਆਦਾ ਨਹੀਂ ਲੇਟ ਹੁੰਦਾ। ਇੱਕ ਤਾਂ 11:30 ਆ ਗਿਆ, ਤੂੰ ਅਗਲਾ ਐਡਵਾਂਸ ਕਾਤੋਂ ਕਰਨ ਡਿਆ ਵਾ? ਭਾਵੇਂ ਨੂੰ ਤਾਂ ਕਰ ਲੈਣ ਦੇ ਕੁਛ। ਤੁਹਾਡੇ ਨੂੰ ਪੈਂਟਾਂ ਸ਼ਰਟਾਂ। ਸੱਚੀ ਗੱਲ ਦੱਸਾਂ, ਅੱਲਾ ਦੀ ਕਸਮ, ਇਹ ਤੇਰੀ ਗੱਲ ਸਹੀ ਹੈ। ਚਾਬੀ ਹੁੰਦੀ ਮੇਰੇ ਕੋਲ, ਮੈਂ ਇਹਦੇ ਡਰ ਤੋਂ 11:30 ਵਜੇ ਤੱਕ ਖਲੋਤਾ ਨਾ ਕਿ ਯਾਰ ਇਹ ਆ ਕੇ ਬਾਹਰ ਖਲੋਤਾ ਰਹੋ। ਕੈਸਾ ਸ਼ਿਗਰਦ ਕੀਤਾ ਆਪ ਡਰੇ ਫਿਰਨ ਦਾ ਕਸਮ, ਮੈਂ ਕਿ ਯਾਰ ਉਹ ਬਾਹਰ ਖਲੋਤਾ ਰਹੂਗਾ, ਐਵੇਂ ਲੰਘਦੇ ਪਾਉਂਦੇ ਲੋਕੀ ਪਤਾ ਲੱਗੂ ਇਹ ਇੱਥੇ ਆ। ਤੇ ਮੈਂ ਕਸਮ ਹੈ ਕਿਸ ਟਾਈਮ ਨਾਸ਼ਤਾ ਵੀ ਨਹੀਂ ਕਰਦਾ, ਕੁਛ ਵੀ ਨਹੀਂ ਕਰਦਾ, ਮੈਂ ਉੱਠ ਕੇ ਦਵਾਂ ਭਾਈ ਮੈਂ ਕਹਿੰਦਾ ਯਾਰ ਪਹੁੰਚੋ ਜਲਦੀ। ਚਲੋ ਸਹੀ ਹੈ ਜੀ, ਇਹਦੇ ਕਰਕੇ ਹੀ ਉਸਤਾਦ ਜੀ ਵਕਤ ਦੀ ਪਾਬੰਦੀ ਕਰਨੀ ਚਾਹੀਦੀ। ਉਹਨੂੰ ਆਉਂਦਾ ਹੀ ਨਹੀਂ ਟਾਈਮ ਦੇ ਨਾਲ, ਮੈਂ ਇਹਨੂੰ ਸਮਝਾ ਨਹੀਂ ਕਰੋ। ਘਰ ਤੁਸੀਂ ਰੋਜ਼ਾਨਾ ਟਾਈਮ ਜਾਂਦੇ ਆ, ਕੀ ਕਰਦਾ ਰਹਿੰਦਾ ਫਜਰ ਟਾਈਮ ਤੂੰ ਤਾਂ ਪਤਾ ਨਹੀਂ ਚੌਕੀਦਾਰ ਨਾਲ ਸਲਾਮ ਦੁਆ ਲਈ ਹੈ ਤੇਰੀ, ਉਹਦੇ ਸਿੱਧੀਆਂ ਆਪ ਸੀਟੀਆਂ ਮਾਰਨ ਡੇ ਆ। ਘਰ ਵੀ ਟਾਈਮ ਨਾਲ ਜਾਇਆ ਕਰੋ, ਜਿਹਨਾਂ ਨੂੰ ਜੰਮਿਆ ਤੁਹਾਨੂੰ ਉਹਨਾਂ ਦੀ ਵੀ ਪੂਰਾ ਸੇਵਾ ਕਰੋ। ਉਹਨਾਂ ਨੂੰ ਭੁੱਲ ਬੈਠੇ ਤੁਸੀਂ, ਸਲਾਬ ਚੋਂ ਆਏ ਆ ਇਹਨੂੰ। ਹਾਂਜੀ ਉਹਨਾਂ ਦਾ ਚੇਤਾ ਕਰੋ, ਸਭ ਕੁਝ ਇਹੀ ਨਹੀਂ ਹੈਗੇ, ਇਹਨਾਂ ਨੇ ਸਿਰਫ ਤੁਹਾਨੂੰ ਰਾਹ ਦਿਖਾਉਣਾ ਵਾ। ਜਿਹਨਾਂ ਨੇ ਜੰਮਿਆ ਵਾ ਸੇਵਾ ਉਹਨਾਂ ਦੀ ਵੀ ਕਰੋ। ਉਹ ਬਦਦੁਆਵਾਂ ਦੇਣ ਦਾ, ਇੱਥੋਂ ਦੁਆਵਾਂ ਲੈਣ ਡਿਆ। ਤੁਹਾਡਾ ਵੀ ਪਤਾ ਵਾ। ਚਲੋ ਮੈਂ ਤਾਂ ਉਸਤਾਦ ਜੀ ਘਰ ਮੇਰਾ ਕੀ ਪਤਾ, ਮੈਂ ਲਿਫਾਫਾ ਇਹ ਘਰੋਂ ਨਿਕਲਦਾ ਹੀ ਨਹੀਂ। ਇਹਦੀ ਮੇਰਾ ਤੈਨੂੰ ਬਹੁਤ ਪਤਾ ਵੀ ਯਾਰ ਉਹਨੂੰ ਗੱਲ ਤਾਂ ਕਰਨ ਦੇ। ਉਹ ਸਾਜ ਮੈਂ ਏਰੀਅਲ ਸਰਫ ਮਾ, ਮੇਰਾ ਇੰਨਾ ਪਤਾ ਇਹਨੂੰ। ਲੈ ਏਰੀਅਲ ਸਰਫ ਆਹ ਵੀ ਤੇਰਾ ਵੀ ਪਤਾ, ਤੂੰ ਬਹੁਤ ਨਿਕਲਦਾ। ਮੈਂ ਘਰ ਵੜਦਾ ਨਹੀਂ, ਮੇਰੀ ਆਪਣੀ ਮਰਜ਼ੀ। ਇਹ ਘਰੋਂ ਨਿਕਲਦਾ ਹੀ ਨਹੀਂ ਉਸਤਾਦ ਜੀ। ਇਹਦੇ ਘਰ ਦੇ ਇਹਨੂੰ ਕਹਿਣ ਦੀ ਹੁੰਦੀ ਇਬਲੀ, ਪਰ ਇਹਨੂੰ ਉਸਤਾਦ ਜੀ 100 ਮਿੰਟ ਤੇਰੇ ਤੋਂ ਖੌਫ ਹੁੰਦਾ। ਤੂੰ ਕਿਉਂ ਨਹੀਂ? ਬੱਚੇ ਜਦੋਂ ਇਹ ਘਰ ਜਾਂਦਾ ਵਾ, ਬੱਚੇ ਸਹਿਮੇ ਹੁੰਦੇ ਆ ਵੀ ਪਤਾ ਨਹੀਂ ਕੀ ਆ ਗਿਆ। ਗੱਲ ਨਾ, ਘਰ ਤੇ ਰੋਬ ਰੋਣਾ ਚਾਹੀਦਾ, ਘਰ 'ਚ ਜਾਣਾ ਚਾਹੀਦਾ, ਸਾਰੇ ਬੱਚੇ ਨੂੰ ਪਤਾ ਲੱਗੇ ਸਾਡਾ ਪਾਪਾ ਆ ਗਿਆ। ਤਾਂ ਇਹ ਹੀ ਪਤਾ ਲੱਗਣਾ ਅਸਲ 'ਚ ਪਾਪਾ ਕਿਹੜਾ ਵਾ। ਅੱਛਾ ਯਾਰ ਨਾਜ਼ਰੀਨ, ਅੱਲਾ ਹਾਫਿਜ਼ ਯਾਰ। ਕਿਹੜੀ ਬਹਿਸ ਸ਼ੁਰੂ ਕਰ? ਕਿਹੜੀ ਗੱਲ ਆ? ਚਲੋ ਉਹਨਾਂ ਨੂੰ ਕਹਿਣ ਲੱਗ ਪਿਆ। ਤੁਹਾਨੂੰ ਵੀ ਕਹਿ ਦਿੱਤਾ ਵਿੱਚ।